The Life of Jesus, Punjabi, Part 7। यसू ਦੀ ਜ਼ਿੰਦਗੀ 7ਵਾਂ ਹਿੱਸਾ। 99 10 ਵਿੱਚੋਂ 1। ਲੂਕਾ 17 ਬਾਬ ਉਹਦੀ 11 ਐਤ ਤੋਂ ਲੈ ਕੇ 19 ਐਤ ਤੀਕਰ। ਤੇ ਇੰਜ ਹੋਇਆ ਭਈ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਉਹ ਸਾਮਰੀਆ ਤੇ ਗਲੀਲ ਦੇ ਵਿੱਚੋਂ ਦੀ ਲੰਘਿਆ ਤੇ ਇੱਕ ਪਿੰਡ 'ਚ ਵੜਦਿਆਂ ਸਾਰ 10 ਕੋਹੜੇ ਉਹਨੂੰ ਮਿਲੇ ਜਿਹੜੇ ਦੁਰਾਡੇ ਖਲੋਤੇ ਰਹੇ ਤੇ ਉਹਨਾਂ ਉੱਚੀ ਉੱਚੀ ਆਖਿਆ, ਐ ਯਸੂ, ਐ ਮਾਲਕ, ਸਾਡੇ ਉੱਤੇ ਰਹਿਮ ਕਰ। ਤੇ ਉਸ ਵੇਖ ਕੇ ਉਹਨਾਂ ਨੂੰ ਆਖਿਆ, ਜਾਓ ਜਾ ਕੇ ਆਪਣਾ ਆਪ ਕਾਇਨਾਂ ਨੂੰ ਵਿਖਾਓ। ਤੇ ਇੰਜ ਹੋਇਆ ਭਈ ਉਹ ਜਾਂਦੇ ਹੋਏ ਪਾਕ ਸਾਫ਼ ਹੋ ਗਏ। ਤੇ ਉਹਨਾਂ ਵਿੱਚੋਂ ਜਦ ਇੱਕ ਨੂੰ ਮਾਲੂਮ ਹੋਇਆ ਭਈ ਮੈਂ ਵੱਲ ਹੋ ਗਿਆ ਆ, ਤਦ ਉਹ ਬੜੀ ਆਵਾਜ਼ ਨਾਲ ਖੁਦਾ ਦੀ ਵਡਿਆਈ ਕਰਦਾ ਹੋਇਆ ਮੁੜਿਆ ਤੇ ਯਸੂ ਦੇ ਪੈਰਾਂ ਉੱਤੇ ਮੂੰਹ ਭਰਨੇ ਡਿੱਗ ਕੇ ਉਹਦਾ ਸ਼ੁਕਰ ਕੀਤਾ। ਤੇ ਉਹ ਬੰਦਾ ਸਾਮਰੀ ਸੀ। ਯਸੂ ਜਵਾਬ ਵਿੱਚ ਆਖਿਆ, ਦਸੇ ਪਾਕ ਸਾਫ਼ ਨਾ ਹੋਏ ਫੇਰ ਉਹ 9 ਕਿੱਥੇ ਨੇ? ਐਸ ਓਪਰੇ ਬੰਦੇ ਬਾਝੋਂ ਹੋਰ ਨਾ ਟਕਰੇ ਜੇ ਮੁੜ ਕੇ ਖੁਦਾ ਦੀ ਵਡਿਆਈ ਕਰਦੇ। ਤੇ ਉਹਨੂੰ ਆਖਿਆ, ਉੱਠ ਕੇ ਟੁਰ ਜਾ, ਤੇਰੇ ਈਮਾਨ ਤੈਨੂੰ ਬਚਾਇਆ ਏ। 100 ਖੁਦਾ ਦੀ ਬਾਦਸ਼ਾਹੀ। ਲੂਕਾ 17 ਬਾਬ ਉਹਦੀ 20 ਐਤ ਤੋਂ ਲੈ ਕੇ 37 ਐਤ ਤੀਕਰ। ਤੇ ਜਦ ਫਰੀਸੀਆਂ ਉਹਨੂੰ ਪੁੱਛਿਆ ਵੀ ਖੁਦਾ ਦੀ ਬਾਦਸ਼ਾਹੀ ਕਦੋਂ ਆਵੇਗੀ, ਉਸ ਜਵਾਬ ਦੇ ਕੇ ਉਹਨਾਂ ਨੂੰ ਆਖਿਆ, ਖੁਦਾ ਦੀ ਬਾਦਸ਼ਾਹੀ ਵਿਖਾਈ ਦੇ ਕੇ ਨਹੀਂ ਆਉਂਦੀ ਤੇ ਨਾ ਲੋਕ ਆਖਣਗੇ ਭਈ ਵੇਖ ਇੱਥੇ ਆ ਜਾਂ ਉੱਥੇ ਆ। ਕਿਉਂ ਜੋ ਵੇਖੋ ਖੁਦਾ ਦੀ ਬਾਦਸ਼ਾਹੀ ਤੁਹਾਡੇ ਵਿੱਚ ਹੀ ਏ। ਤੇ ਉਸ ਸ਼ਾਗਿਰਦਾਂ ਨੂੰ ਆਖਿਆ, ਉਹ ਦਿਨ ਆਉਂਦਾ ਏ ਜਦ ਤੁਸੀਂ ਚਾਹ ਕਰੋਗੇ ਭਈ ਇਬਨੇ ਆਦਮ ਦੇ ਦਿਨਾਂ ਵਿੱਚੋਂ ਇੱਕ ਨੂੰ ਵੇਖੋ ਤੇ ਨਾ ਵੇਖੋਗੇ। ਤੇ ਲੋਕ ਤੁਹਾਨੂੰ ਆਖਣਗੇ ਵੇਖੋ ਉੱਥੇ ਆ ਜਾਂ ਵੇਖੋ ਇੱਥੇ ਆ, ਤੇ ਤੁਸੀਂ ਨਾ ਜਾਣਿਓ ਤੇ ਉਹਨਾਂ ਦੇ ਮਗਰ ਨਾ ਟੁਰਿਓ। ਕਿਉਂ ਜੋ ਜਿਵੇਂ ਬਿਜਲੀ ਆਪਣਾ ਲਸ਼ਕਾਰਾ ਅਸਮਾਨ ਦੇ ਹੇਠ ਇੱਕ ਪਾਸੇ ਲਸ਼ਕਾ ਕੇ ਦੂਜੇ ਪਾਸੇ ਤੋੜੀ ਪਾਉਂਦੀ ਏ, ਉਸੇ ਤਰ੍ਹਾਂ ਇਬਨੇ ਆਦਮ ਆਪਣੇ ਦਿਨ ਵਿੱਚ ਹੋਵੇਗਾ। ਪਰ ਪਹਿਲਾਂ ਉਹਨੂੰ ਜ਼ਰੂਰ ਏ ਭਈ ਬੜੇ ਦੁੱਖ ਸਹੇ ਤੇ ਇਸ ਜ਼ਮਾਨੇ ਦੇ ਲੋਕਾਂ ਤੋਂ ਰੱਦਿਆ ਜਾਏ। ਤੇ ਜਿਵੇਂ ਨੂਹ ਦੇ ਦਿਨੀ ਹੋਇਆ ਸੀ ਉਸੇ ਤਰ੍ਹਾਂ ਇਬਨੇ ਆਦਮ ਦੇ ਦਿਨਾਂ ਵਿੱਚ ਵੀ ਹੋਵੇਗਾ। ਲੋਕ ਖਾਂਦੇ ਪੀਂਦੇ ਵਿਆਹ ਕਰਦੇ ਤੇ ਵਿਆਹੇ ਜਾਂਦੇ ਸਨ ਉਸ ਦਿਨ ਤੀਕਰ ਜਦ ਨੂਹ ਬੇੜੀ ਉੱਤੇ ਚੜਿਆ। ਤੇ ਲੂਤ ਦੇ ਦਿਨੀ ਹੋਇਆ ਸੀ ਭਈ ਲੋਕ ਖਾਂਦੇ ਪੀਂਦੇ ਲੈਣ ਦੇਣ ਕਰਦੇ ਰੁੱਖ ਲਾਂਦੇ ਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮੋਂ ਨਿਕਲਿਆ ਅੱਗ ਤੇ ਗੰਧਕ ਅਸਮਾਨੋਂ ਵਸੀ ਤੇ ਸਾਰਿਆਂ ਦਾ ਨਾਸ ਕੀਤਾ। ਜਿਸ ਦਿਨ ਇਬਨੇ ਆਦਮ ਜ਼ਾਹਰ ਕੀਤਾ ਜਾਂਦਾ ਏ ਐਸੇ ਤਰ੍ਹਾਂ ਹੋਵੇਗਾ। ਉਸ ਦਿਨ ਉਹ ਜਿਹੜਾ ਕੋਠੇ ਉੱਤੇ ਹੋਵੇ ਤੇ ਉਹਦਾ ਸਮਾਨ ਘਰ ਵਿੱਚ ਹੋਵੇ ਉਹਦੇ ਚੁੱਕਣ ਨੂੰ ਹੇਠਾਂ ਨਾ ਉਤਰੇ। ਤੇ ਐਸੇ ਤਰ੍ਹਾਂ ਜਿਹੜਾ ਪੈਲੀ ਵਿੱਚ ਪਿਛਾਂ ਨਾ ਮੁੜੇ। ਲੂਤ ਦੀ ਬੀਵੀ ਨੂੰ ਯਾਦ ਕਰੋ। ਜਿਸ ਕਿਸੇ ਦੀ ਆਪਣੀ ਜਾਨ ਬਚਾਉਣ ਦੀ ਮੁਰਾਦ ਹੋਏ ਉਹ ਉਹਨੂੰ ਗਵਾਏਗਾ ਤੇ ਜਿਹੜਾ ਉਹਨੂੰ ਗਵਾਏ ਸੋ ਉਹਨੂੰ ਜਿਉਂਦਾ ਰੱਖੇਗਾ। ਮੈਂ ਤੁਹਾਨੂੰ ਆਖਣਾ ਆ ਭਈ ਉਸ ਰਾਤ ਇੱਕ ਮੰਜੀ ਉੱਤੇ 2 ਬੰਦੇ ਹੋਣਗੇ, ਇੱਕ ਲੈ ਲਿਆ ਜਾਵੇਗਾ ਤੇ ਦੂਜਾ ਛੱਡਿਆ ਜਾਵੇਗਾ। ਤੇ 2 ਜ਼ਨਾਨੀਆਂ ਇਕੱਠੀਆਂ ਚੱਕੀ ਪੀਂਦੀਆਂ ਹੋਣਗੀਆਂ, ਇੱਕ ਲੈ ਲਈ ਜਾਏਗੀ ਦੂਜੀ ਛੱਡੀ ਜਾਵੇਗੀ। 2 ਬੰਦੇ ਪੈਲੀਆਂ ਵਿੱਚ ਹੋਣਗੇ, ਇੱਕ ਲੈ ਲਿਆ ਜਾਏਗਾ ਤੇ ਇੱਕ ਛੱਡ ਦਿੱਤਾ ਜਾਏਗਾ। ਤਦ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ ਕਿੱਥੇ? ਉਹਨਾਂ ਨੂੰ ਆਖਿਆ, ਜਿੱਥੇ ਮੁਰਦਾਰ ਏ ਉੱਥੇ ਗਿਰਜਾਂ ਵੀ ਇਕੱਠੀਆਂ
ਹੋਣਗੀਆਂ। 101 ਬਹੁਤੀ ਦੁਆ ਕਰਨਾ। ਲੂਕਾ 18 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 14 ਐਤ ਤੀਕਰ। ਫਿਰ ਉਹਨਾਂ ਨੂੰ ਇਸ ਮਤਲਬ ਲਈ ਇੱਕ ਤਮਸੀਲ ਸੁਣਾਈ ਭਈ ਸਦਾ ਦੁਆ ਵਿੱਚ ਲੱਗੇ ਰਹਿਣ, ਢਿੱਲੇ ਨਾ ਹੋਣ। ਭਈ ਕਿਸੇ ਸ਼ਹਿਰ ਵਿੱਚ ਇੱਕ ਕਾਜ਼ੀ ਸੀ, ਨਾ ਉਹ ਖੁਦਾ ਤੋਂ ਡਰਦਾ ਸੀ ਤੇ ਨਾ ਬੰਦੇ ਦੀ ਪਰਵਾਹ ਕਰਦਾ ਸੀ। ਤੇ ਉਸੇ ਸ਼ਹਿਰ ਵਿੱਚ ਇੱਕ ਬੇਵਾ ਸੀ ਜਿਹੜੀ ਉਹਦੇ ਕੋਲ ਆ ਕੇ ਆਖਦੀ ਹੁੰਦੀ ਸੀ ਭਈ ਨਿਆਂ ਕਰਕੇ ਮੈਨੂੰ ਮੇਰੇ ਮਦਈ ਤੋਂ ਬਚਾ। ਤੇ ਕੁਝ ਚਿਰ ਤੀਕਰ ਉਸ ਨਾ ਮੰਨਿਆ। ਮਗਰੋਂ ਆਪਣੇ ਦਿਲ ਵਿੱਚ ਆਖਿਆ ਭਾਵੇਂ ਮੈਂ ਨਾ ਖੁਦਾ ਤੋਂ ਡਰਨਾ ਆ ਤੇ ਨਾ ਬੰਦੇ ਦੀ ਪਰਵਾਹ ਕਰਨਾ ਆ, ਤੇ ਵੀ ਐਸ ਕਰਕੇ ਭਈ ਇਹ ਬੇਵਾ ਮੈਨੂੰ ਔਖਿਆਂ ਕਰਦੀ ਏ, ਮੈਂ ਉਹਦਾ ਨਿਆਂ ਕਰਾਂਗਾ। ਅਜਿਹਾ ਨਾ ਹੋਵੇ ਉਹ ਘੜੀ ਮੁੜੀ ਆਉਣ ਨਾਲ ਮੇਰਾ ਸਿਰ ਖਾ ਜਾਵੇ। ਤੇ ਖੁਦਾਵੰਦ ਆਖਿਆ ਸੁਣੋ, ਇਹ ਬੇਇਨਸਾਫ ਕਾਜ਼ੀ ਕੀ ਆਖਦਾ ਏ। ਖੁਦਾ ਆਪਣੇ ਚੁਣਿਆ ਹੋਇਆਂ ਲੋਕਾਂ ਦਾ, ਜਿਹੜੇ ਦਿਨੇ ਰਾਤੀ ਉਹਨੂੰ ਫਰਿਆਦ ਕਰਦੇ ਨੇ, ਨਿਆਂ ਨਾ ਕਰੇਗਾ? ਕੀ ਉਹ ਉਹਨਾਂ ਦਾ ਚੌਖਾ ਚਿਰ ਲਾਉਂਦਾ ਹੈ? ਮੈਂ ਤੁਹਾਨੂੰ ਆਖਣਾ ਆ ਭਈ ਉਹ ਛੇਤੀ ਉਹਨਾਂ ਦਾ ਨਿਆਂ ਕਰੇਗਾ। ਪਰ ਜਦੋਂ ਇਬਨੇ ਆਦਮ ਆਵੇਗਾ, ਦੱਸੋ ਉਹ ਜ਼ਮੀਨ ਤੇ ਈਮਾਨ ਵੇਖੇਗਾ? ਫਰੀਸੀ ਤੇ ਮਸੂਲੀਏ ਦੀ ਤਮਸੀਲ। ਫਿਰ ਉਸ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਨੇਕ ਆ, ਤੇ ਜਿਹੜੇ ਹੋਰਨਾਂ ਨੂੰ ਮਾੜਿਆਂ ਜਾਣਦੇ ਸਨ, ਇਹ ਤਮਸੀਲ ਸੁਣਾਈ ਭਈ ਦੋ ਬੰਦੇ ਹੈਕਲ ਵਿੱਚ ਦੁਆ ਮੰਗਣ ਲਈ ਗਏ। ਇੱਕ ਫਰੀਸੀ ਸੀ ਤੇ ਦੂਜਾ ਮਸੂਲੀਆ। ਫਰੀਸੀ ਖਲੋ ਕੇ ਆਪਣੇ ਜੀ ਵਿੱਚ ਐਵੇਂ ਦੁਆ ਮੰਗਣ ਲੱਗਾ, ਆਏ ਖੁਦਾ, ਮੈਂ ਤੇਰਾ ਸ਼ੁਕਰ ਕਰਨਾ ਆ ਭਈ ਮੈਂ ਹੋਰਨਾਂ ਲੋਕਾਂ ਵਾਂਗੂ ਲਟੇਰਾ, ਜ਼ਾਲਮ, ਜ਼ਾਨੀ ਜਾਂ ਇਸ ਮਸੂਲੀਏ ਜਿਹਾ ਨਹੀਂ ਆ। ਮੈਂ ਤੇ ਹਫ਼ਤੇ ਵਿੱਚ 2 ਵਾਰੀ ਰੋਜ਼ਾ ਰੱਖਣਾ ਆ। ਮੈਂ ਆਪਣੀ ਸਾਰੀ ਕਮਾਈ ਦਾ 10ਵਾਂ ਹਿੱਸਾ ਦੇਣਾ ਆ। ਪਰ ਮਸੂਲੀਏ ਦੂਰੋਂ ਖਲੋ ਕੇ ਇੰਨਾ ਵੀ ਨਹੀਂ ਚਾਹਿਆ ਭਈ ਅਸਮਾਨ ਵੱਲ ਅੱਖੀਆਂ ਕਰੇ, ਸਗੋਂ ਪਿੱਟ ਪਿੱਟ ਕੇ ਆਖਦਾ ਸੀ ਭਈ ਐ ਖੁਦਾ, ਮੈਂ ਜੋ ਗੁਨਾਹੀ ਆ, ਮੇਰੇ ਉੱਤੇ ਰਹਿਮ ਕਰ। ਮੈਂ ਤੁਹਾਨੂੰ ਆਖਣਾ ਆ ਭਈ ਇਹ ਬੰਦਾ ਦੂਜੇ ਨਾਲੋਂ ਵਧੇਕ ਨੇਕ ਹੋ ਕੇ ਆਪਣੇ ਘਰ ਗਿਆ। ਕਿਉਂ ਜੋ ਜਿਹੜਾ ਕੋਈ ਆਪਣੇ ਆਪ ਨੂੰ ਉੱਚੀਆਂ ਕਰਦਾ ਏ, ਉਹ ਨੀਵੀਆਂ ਕੀਤਾ ਜਾਏਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵੀਆਂ ਕਰਦਾ ਏ, ਉਹ ਉੱਚਾ ਕੀਤਾ ਜਾਏਗਾ। 102 ਬੱਚੇ। ਮਰਕਸ 10 ਬਾਬ ਉਹਦੀ 13 ਐਤ ਤੋਂ ਲੈ ਕੇ 16 ਐਤ ਤੀਕਰ। ਤੇ ਲੋਕ ਨਿੱਕੇ ਬੱਚਿਆਂ ਨੂੰ ਉਹਦੇ ਕੋਲ ਲਿਆਏ ਭਈ ਉਹ ਉਹਨਾਂ ਨੂੰ ਛੂਏ, ਪਰ ਸ਼ਾਗਿਰਦਾਂ ਉਹਨਾਂ ਨੂੰ ਝਿੜਕਿਆ। ਯਿਸੂ ਇਹ ਵੇਖ ਕੇ ਬਹੁਤ ਨਾਰਾਜ਼ ਹੋਇਆ। ਉਹਨਾਂ ਨੂੰ ਆਖਿਆ, ਬਾਲਾਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਰੋਕੋ, ਕਿਉਂ ਜੋ ਖੁਦਾ ਦੀ ਬਾਦਸ਼ਾਹੀ ਇਹਨਾਂ ਜਿਹਾਂ ਦੀ ਏ। ਮੈਂ ਤੁਹਾਨੂੰ ਸੱਚ ਆਖਣਾ ਆ, ਜੋ ਕੋਈ ਖੁਦਾ ਦੀ ਬਾਦਸ਼ਾਹੀ ਨੂੰ ਬਾਲ ਵਾਂਗੂ ਨਾ ਮੰਨੇ, ਉਹ ਉਹਦੇ ਅੰਦਰ ਕਦੀ ਨਹੀਂ ਜਾਏਗਾ। ਤੇ ਉਹਨਾਂ ਨੂੰ ਕੁੱਛੜ ਚੁੱਕਿਆ ਤੇ ਉਹਨਾਂ ਉੱਤੇ ਹੱਥ ਫੇਰ ਕੇ ਉਹਨਾਂ ਨੂੰ ਬਰਕਤ ਦਿੱਤੀ। 103 ਇੱਕ ਮਾਲਦਾਰ ਬੰਦਾ। ਮਰਕਸ 10 ਬਾਬ ਉਹਦੀ 17 ਐਤ ਤੋਂ ਲੈ ਕੇ 31 ਐਤ ਤੀਕਰ। ਤੇ ਜਦੋਂ ਰਾਹ ਵਿੱਚ ਲਗਾ ਜਾਂਦਾ ਸੀ, ਇੱਕ ਬੰਦਾ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਨਿਓ ਕੇ ਉਹਨੂੰ ਪੁੱਛਿਆ, ਐ ਨੇਕ ਉਸਤਾਦ, ਮੈਂ ਕੀ ਕਰਾਂ ਭਈ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਿਸ ਹੋਵਾਂ? ਯਿਸੂ ਉਹਨੂੰ ਆਖਿਆ, ਤੂੰ ਮੈਨੂੰ ਨੇਕ ਕਾਹਨੂੰ ਆਖਦਾ ਏ? ਕੋਈ ਨੇਕ ਨਹੀਂ ਏ
ਬਿਨਾਂ ਖੁਦਾ ਦੇ। ਤੂੰ ਹੁਕਮਾਂ ਨੂੰ ਜਾਣਨਾ ਹੈ? ਖੂਨ ਨਾ ਕਰ, ਜ਼ਨਾ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਫਰੇਬ ਨਾ ਦੇ, ਆਪਣੇ ਮਾਂ ਪਿਓ ਦੀ ਇੱਜ਼ਤ ਕਰ। ਉਹਨੂੰ ਆਖਿਆ, ਐ ਉਸਤਾਦ, ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਆਪਣੇ ਨਿੱਕਿਆਂ ਹੁੰਦਿਆਂ ਤੋਂ ਮੰਨਦਾ ਆਇਆ ਹਾਂ। ਯਿਸੂ ਉਹਦੇ ਵੱਲ ਵੇਖ ਕੇ ਉਹਨੂੰ ਆਖਿਆ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਏ। ਜਾ ਤੇ ਜੋ ਕੁਝ ਤੇਰਾ ਏ ਵੇਚ ਤੇ ਗਰੀਬਾਂ ਨੂੰ ਦੇ, ਤੇ ਤੈਨੂੰ ਅਸਮਾਨ ਵਿੱਚ ਖਜ਼ਾਨਾ ਮਿਲੇਗਾ। ਤੇ ਆ ਮੇਰੇ ਪਿੱਛੇ ਟੁਰ ਪਓ। ਉਹ ਐਸ ਗੱਲੋਂ ਭੈੜਾ ਪਿਆ ਤੇ ਉਦਾਸ ਹੋ ਕੇ ਟੁਰ ਗਿਆ, ਕਿਉਂ ਜੋ ਉਹ ਬੜਾ ਮਾਲਦਾਰ ਸੀ। ਤੇ ਯਿਸੂ ਚਫੇਰੇ ਵੇਖ ਕੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਖੁਦਾ ਦੀ ਬਾਦਸ਼ਾਹੀ ਦੇ ਵਿੱਚ ਮਾਲਦਾਰਾਂ ਦਾ ਵੜਨਾ ਕਿੰਨਾ ਔਖਾ ਏ। ਤੇ ਸ਼ਾਗਿਰਦ ਉਹਦੀਆਂ ਗੱਲਾਂ ਤੋਂ ਹੈਰਾਨ ਹੋਏ। ਯਿਸੂ ਫਿਰ ਉਹਨਾਂ ਨੂੰ ਆਖਿਆ, ਬਚਿਓ, ਜਿਹੜੇ ਲੋਕ ਦੌਲਤ ਉੱਤੇ ਆਸਰਾ ਰੱਖਦੇ ਨੇ, ਉਹਨਾਂ ਲਈ ਖੁਦਾ ਦੀ ਬਾਦਸ਼ਾਹੀ ਦੇ ਵਿੱਚ ਵੜਨਾ ਬੜਾ ਹੀ ਔਖਾ ਹੈ। ਸੂਈ ਦੇ ਨੁਕੇ ਵਿੱਚੋਂ ਊਠ ਦਾ ਲੰਘਣਾ ਇਹਦੇ ਨਾਲੋਂ ਸੁਖਲਾ ਹੈ। ਭਾਈ ਦੌਲਤਮੰਦ ਖੁਦਾ ਦੀ ਬਾਦਸ਼ਾਹੀ ਵਿੱਚ ਵੜੇ। ਤੇ ਉਹ ਬੜੇ ਹੀ ਹੈਰਾਨ ਹੋ ਕੇ ਉਹਨੂੰ ਆਖਣ ਲੱਗੇ, ਫਿਰ ਕਿਹਦੀ ਨਿਜਾਤ ਹੋ ਸਕਦੀ ਹੈ? ਯਿਸੂ ਉਹਨਾਂ ਵੱਲ ਵੇਖ ਕੇ ਆਖਿਆ, ਬੰਦਿਆਂ ਕੋਲੋਂ ਇਹ ਅੰਨ ਹੋਣਾ ਹੈ, ਪਰ ਖੁਦਾ ਕੋਲੋਂ ਨਹੀਂ। ਖੁਦਾ ਤੋਂ ਤੇ ਸਭ ਕੁਝ ਹੋ ਸਕਦਾ ਹੈ। ਪਤਰਸ ਉਹਨੂੰ ਆਖਣ ਲੱਗਾ, ਵੇਖ, ਅਸਾਂ ਸਭ ਕੁਝ ਛੱਡਿਆ ਤੇ ਤੇਰੇ ਮਗਰ ਟੁਰ ਪਏ। ਯਿਸੂ ਆਖਿਆ, ਮੈਂ ਤੁਹਾਨੂੰ ਸੱਚ ਆਖਣਾ ਆ, ਇਹ ਜਿਹਾ ਕੋਈ ਨਹੀਂ ਭਈ ਜਿਸ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਂ ਪਿਓ ਜਾਂ ਬਾਲ ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਤੇ ਅੰਜੀਰ ਦੇ ਲਈ ਛੱਡਿਆ ਏ, ਤੇ ਹੁਣ ਇਸ ਸਮੇਂ ਵਿੱਚੋਂ 100 ਹਿੱਸੇ ਵੱਧ ਨਾ ਪਾਵੇ। ਘਰ ਤੇ ਭਰਾਵਾਂ ਤੇ ਭੈਣਾਂ ਤੇ ਮਾਵਾਂ ਤੇ ਬਾਲ ਬੱਚਿਆਂ ਤੇ ਜ਼ਮੀਨਾਂ ਨੂੰ, ਪਰ ਦੁੱਖਾਂ ਨਾਲ ਤੇ ਆਉਣ ਵਾਲੇ ਜ਼ਮਾਨੇ ਵਿੱਚ ਹਮੇਸ਼ਾ ਦੀ ਜ਼ਿੰਦਗੀ। ਪਰ ਬਥੇਰੇ ਜਿਹੜੇ ਪਹਿਲੇ ਨੇ ਪਿਛਲੇ ਹੋਣਗੇ ਤੇ ਪਿਛਲੇ ਪਹਿਲੇ। 104 ਪਾਕਿਸਤਾਨ ਤੇ ਮਜ਼ਦੂਰ। ਮੱਤੀ 20 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 16 ਐਤ ਤੀਕਰ। ਕਿਉਂ ਜੋ ਅਸਮਾਨ ਦੀ ਬਾਦਸ਼ਾਹੀ ਇੱਕ ਘਰ ਦੇ ਮਾਲਕ ਵਾਂਗਰ ਏ, ਜਿਹੜਾ ਸਵੇਰੇ ਬਾਹਰ ਨਿਕਲ ਗਿਆ ਭਈ ਆਪਣੇ ਅੰਗੂਰ ਦੇ ਬਾਗ ਵਿੱਚ ਮਜ਼ਦੂਰੀ ਉੱਤੇ ਕਾਮੇ ਲਾਏ। ਤੇ ਜਦ ਉਸ ਕਾਮਿਆਂ ਨਾਲ ਇੱਕ ਇੱਕ ਦਿਨਾਰ ਚੁਕਾ ਲਿਆ, ਤਦ ਉਹਨਾਂ ਨੂੰ ਆਪਣੇ ਬਾਗ ਵਿੱਚ ਘੱਲ ਦਿੱਤਾ। ਤੇ ਪਹਿਰ ਦਿਨ ਚੜੇ ਬਾਹਰ ਜਾ ਕੇ ਉਸ ਹੋਰਨਾਂ ਨੂੰ ਬਾਜ਼ਾਰ ਵਿੱਚ ਵਿਹਲਿਆਂ ਖਲੋਤੇ ਵੇਖਿਆ, ਤੇ ਉਹਨਾਂ ਨੂੰ ਆਖਿਆ, ਤੁਸੀਂ ਵੀ ਅੰਗੂਰ ਦੇ ਬਾਗ ਵਿੱਚ ਜਾਓ, ਤਾਂ ਜੋ ਕੁਝ ਹੱਕ ਹੋਵੇਗਾ ਮੈਂ ਤੁਹਾਨੂੰ ਦਿਆਂਗਾ। ਤੇ ਉਹ ਟੁਰ ਪਏ। ਫਿਰ ਉਸ ਦੂਜੇ ਤੇ ਤੀਜੇ ਪਹਿਰ ਬਾਹਰ ਜਾ ਕੇ ਐਸੇ ਤਰ੍ਹਾਂ ਕੀਤਾ। ਤੇ ਇੱਕ ਘੰਟਾ ਦਿਨ ਰਹਿੰਦਿਆਂ ਉਸ ਹੋਰਨਾਂ ਨੂੰ ਖਲੋਤਿਆਂ ਵੇਖਿਆ, ਤੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਸਾਰਾ ਦਿਨ ਇੱਥੇ ਵਿਹਲੇ ਖਲੋਤੇ ਰਹੇ ਹੋ? ਉਹ ਉਹਨੂੰ ਆਖਣ ਲੱਗੇ, ਐਸ ਲਈ ਭਈ ਸਾਨੂੰ ਕਿਸੇ ਦਿਹਾੜੀ ਨਹੀਂ ਲਾਇਆ। ਉਹ ਉਹਨਾਂ ਨੂੰ ਆਖਣ ਲੱਗਾ, ਤੁਸੀਂ ਵੀ ਅੰਗੂਰ ਦੇ ਬਾਗ ਵਿੱਚ ਜਾਓ। ਜਦ ਸ਼ਾਮ ਪਈ, ਤਦ ਅੰਗੂਰ ਦੇ ਬਾਗ ਦੇ ਮਾਲਕ ਆਪਣੇ ਮਖਤਿਆਰ ਨੂੰ ਆਖਿਆ, ਕਾਮਿਆਂ ਨੂੰ ਸੱਦ ਤੇ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਹਨਾਂ ਨੂੰ ਮਜ਼ਦੂਰੀ ਦੇ। ਤੇ ਜਦ ਉਹ ਆਏ, ਜਿਹੜੇ ਘੰਟਾ ਦਿਨ ਰਹਿੰਦਿਆਂ ਕੰਮ ਲੱਗੇ ਸਨ, ਉਹਨਾਂ ਨੂੰ ਇੱਕ ਇੱਕ ਦਿਨਾਰ ਮਿਲਿਆ। ਤੇ ਜਦ ਪਹਿਲੇ ਆਏ, ਉਹਨਾਂ ਇਹ ਸਮਝਿਆ ਭਈ ਸਾਨੂੰ ਵੱਧ ਮਿਲੇਗਾ, ਪਰ ਉਹਨਾਂ ਨੂੰ ਵੀ ਇੱਕ ਇੱਕ ਦਿਨਾਰ ਮਿਲਿਆ। ਤੇ ਉਹਨੂੰ ਲੈ ਕੇ ਉਹ ਘਰ ਦੇ ਮਾਲਕ ਉੱਤੇ ਕੁੜਕੜਾਏ ਤੇ ਆਖਿਆ, ਭਈ ਇਹਨਾਂ ਪਿਛਲਿਆਂ ਤੇ ਇੱਕੋ ਹੀ ਘੜੀ ਕੰਮ ਕੀਤਾ,
ਤੇ ਤੂੰ ਉਹਨਾਂ ਨੂੰ ਸਾਡੇ ਬਰਾਬਰ ਕਰ ਦਿੱਤਾ, ਜਿਨ੍ਹਾਂ ਸਾਰੇ ਦਿਨ ਦਾ ਭਾਰ ਤੇ ਧੁੱਪ ਸਹੀ। ਪਰ ਉਸ ਉਹਨਾਂ ਵਿੱਚੋਂ ਇੱਕ ਨੂੰ ਜਵਾਬ ਦੇ ਕੇ ਆਖਿਆ, ਭਰਾ, ਮੈਂ ਤੇਰੇ ਨਾਲ ਕੋਈ ਬੇਇਨਸਾਫੀ ਨਹੀਂ ਕਰਦਾ। ਤੇਰਾ ਮੇਰੇ ਨਾਲ 1 ਦਿਨਾਰ ਨਹੀਂ ਸੀ ਚੁੱਕਿਆ? ਜੋ ਤੇਰਾ ਏ ਸੋ ਲੈ ਤੇ ਟੁਰ ਜਾ। ਪਰ ਮੇਰੀ ਮਰਜ਼ੀ ਏ ਭਈ ਜਿੰਨਾ ਤੈਨੂੰ ਦਿਆਂ ਓਨਾ ਵੀ ਇਸ ਪਿਛਲੇ ਨੂੰ ਵੀ ਦਿਆਂ। ਮੇਰਾ ਅਖਤਿਆਰ ਨਹੀਂ ਏ ਭਈ ਮੈਂ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ, ਜਾਂ ਤੇਰੀ ਅੱਖ ਐਸ ਕਰਕੇ ਬੁਰੀ ਏ ਭਈ ਮੈਂ ਚੰਗਾ ਆ। ਐਸੇ ਤਰ੍ਹਾਂ ਪਿਛਲੇ ਪਹਿਲੇ ਹੋਣਗੇ ਤੇ ਪਹਿਲੇ ਪਿਛਲੇ ਹੋਣਗੇ। 105 ਮੌਤ ਦੀ ਤੀਸਰੀ ਪਛੀਨ ਗੋਈ। ਮਰਕਸ 10 ਬਾਬ ਉਹਦੀ 33 ਤੇ 34 ਐਤ। ਭਈ ਵੇਖੋ, ਅਸੀਂ ਯਰੂਸ਼ਲਮ ਨੂੰ ਜਾਣੇ ਆ ਤੇ ਇਬਨੇ ਆਦਮ ਸਰਦਾਰ ਕਾਇਨਾਂ ਤੇ ਫਕੀਆਂ ਤੇ ਹਵਾਲੇ ਕੀਤਾ ਜਾਏਗਾ ਤੇ ਉਹ ਉਹਨੂੰ ਮਾਰ ਸੱਟਣ ਦਾ ਹੁਕਮ ਦੇਣਗੇ ਤੇ ਉਹਨੂੰ ਗੈਰ ਕੌਮਾਂ ਦੇ ਹਵਾਲੇ ਕਰਨਗੇ ਤੇ ਉਹ ਉਹਦੇ ਨਾਲ ਮਖੌਲ ਕਰਨਗੇ ਤੇ ਉਹਦੇ ਉੱਤੇ ਥੁੱਕਣਗੇ ਤੇ ਉਹਨੂੰ ਕੋੜੇ ਮਾਰਨਗੇ ਤੇ ਕਤਲ ਕਰਨਗੇ ਤੇ 3 ਦਿਨਾਂ ਪਿੱਛੋਂ ਉਹ ਫੇਰ ਜੀ ਉਠੇਗਾ। 106 ਇੱਕ ਮਾਂ ਦੀ ਬਿਨਤੀ। ਮੱਤੀ 20 ਬਾਬ 20 ਐਤ ਤੋਂ ਲੈ ਕੇ 28 ਐਤ ਤੀਕਰ। ਉਸ ਵੇਲੇ ਜ਼ਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਸਣੇ ਉਹਦੇ ਕੋਲ ਆਈ ਤੇ ਉਹਦੇ ਅੱਗੇ ਅਰਜ਼ ਕੀਤੀ। ਉਸ ਉਹਨੂੰ ਆਖਿਆ, ਤੂੰ ਕੀ ਚਾਹਨੀ ਏ? ਉਹ ਉਹਨੂੰ ਆਖਣ ਲੱਗੀ, ਤੂੰ ਹੁਕਮ ਦੇ ਭਈ ਮੇਰੇ ਇਹ ਦੋਵੇਂ ਪੁੱਤਰ, ਇੱਕ ਤੇਰੇ ਸੱਜੇ ਤੇ ਇੱਕ ਤੇਰੇ ਖੱਬੇ, ਤੇਰੀ ਬਾਦਸ਼ਾਹੀ ਵਿੱਚ ਬਹਿਣ। ਯਿਸੂ ਜਵਾਬ ਦੇ ਕੇ ਆਖਿਆ, ਤੁਸੀਂ ਨਹੀਂ ਸਮਝਦੇ ਭਈ ਕੀ ਮੰਗਦੇ ਹੋ? ਉਹ ਪਿਆਲਾ ਜਿਹਨੂੰ ਮੈਂ ਪੀਣਾ ਏ ਤੁਸੀਂ ਪੀ ਸਕਦੇ ਹੋ? ਉਹ ਉਹਨੂੰ ਆਖਣ ਲੱਗੇ, ਹਾਂ ਪੀ ਸਕਦੇ ਆ। ਉਹ ਉਹਨਾਂ ਨੂੰ ਆਖਣ ਲੱਗਾ, ਮੇਰਾ ਪਿਆਲਾ ਤੇ ਤੁਸੀਂ ਜ਼ਰੂਰ ਪੀਓਗੇ, ਪਰ ਸੱਜੇ ਤੇ ਖੱਬੇ ਬਾਣਾ ਮੇਰੇ ਹੱਥ ਵਿੱਚ ਨਹੀਂ ਏ ਭਈ ਕਿਸੇ ਨੂੰ ਦੇ ਦਿਆਂ। ਪਰ ਉਹਨਾਂ ਨੂੰ ਬਖਸ਼ਿਆ ਜਾਏਗਾ ਜਿਨ੍ਹਾਂ ਵਾਸਤੇ ਮੇਰੇ ਬਾਪ ਕੋਲੋਂ ਮੁਕਰਰ ਕੀਤਾ ਗਿਆ ਹੈ। ਤੇ 10 ਨੇ ਸੁਣ ਕੇ ਉਹਨਾਂ ਦੋਵਾਂ ਭਰਾਵਾਂ ਦੀ ਬਾਬਤ ਬਹੁਤ ਗੁੱਸਾ ਕੀਤਾ। ਪਰ ਯਿਸੂ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਆਖਿਆ, ਤੁਸੀਂ ਜਾਣਦੇ ਹੋ ਭਈ ਗੈਰ ਕੌਮਾਂ ਦੇ ਹਾਕਮ ਉਹਨਾਂ ਉੱਤੇ ਦਾਬਾ ਪਾਉਂਦੇ ਨੇ ਤੇ ਉਹਨਾਂ ਦੇ ਵੱਡੇ ਲੋਕ ਉਹਨਾਂ ਉੱਤੇ ਧੌਂਸ ਜਮਾਉਂਦੇ ਨੇ। ਇਹ ਜਿਹਾ ਤੁਹਾਡੇ ਵਿੱਚ ਨਾ ਹੋਏ, ਸਗੋਂ ਜਿਹੜਾ ਕੋਈ ਤੁਹਾਡੇ ਵਿੱਚ ਵੱਡਾ ਬਣਨਾ ਚਾਹੇ ਸੋ ਤੁਹਾਡੇ ਟਹਿਲਿਆ ਹੋਏਗਾ, ਤੇ ਜਿਹੜਾ ਕੋਈ ਤੁਹਾਡੇ ਵਿੱਚ ਸਰਦਾਰ ਹੋਣਾ ਚਾਹੇ ਸੋ ਤੁਹਾਡਾ ਕਾਮਾ ਹੋਏਗਾ। ਜਿਵੇਂ ਇਬਨੇ ਆਦਮ ਸੇਵਾ ਕਰਾਨ ਨਹੀਂ ਸਗੋਂ ਸੇਵਾ ਕਰਨ ਤੇ ਬਥੇਰਿਆਂ ਦੇ ਥਾਂ ਡੰਡ ਭਰਨ ਨੂੰ ਆਪਣੀ ਜਾਨ ਦੇਣ ਆਇਆ ਹੈ। 107 ਬਰਤਮਾਈ। ਮਰਕਸ 10 ਬਾਬ ਉਹਦੀ 46 ਐਤ ਤੋਂ ਲੈ ਕੇ 52 ਐਤ ਤੀਕਰ। ਤੇ ਉਹ ਯਰੂ ਵਿੱਚ ਆਏ ਤੇ ਜਦ ਉਹ ਤੇ ਉਹਦੇ ਸ਼ਾਗਿਰਦ ਤੇ ਇੱਕ ਵੱਡੀ ਭੀੜ ਯਰੂ ਤੋਂ ਨਿਕਲੀ ਤੇ ਤਮਾਈ ਦਾ ਪੁੱਤਰ ਬਰਤਮਾਈ ਇੱਕ ਅੰਨਾ ਮੰਗਤਾ ਰਾਹ ਦੇ ਕੰਢੇ ਬੈਠਾ ਹੋਇਆ ਸੀ ਤੇ ਇਹ ਸੁਣ ਕੇ ਭਈ ਉਹ ਯਿਸੂ ਨਾਸਰੀ ਏ, ਉੱਚੀ ਉੱਚੀ ਆਖਣ ਲੱਗਾ, ਐ ਦਾਊਦ ਦੇ ਪੁੱਤਰ ਯਿਸੂ ਮੇਰੇ ਉੱਤੇ ਰਹਿਮ ਕਰ। ਤੇ ਬਥੇਰਿਆਂ ਉਹਨੂੰ ਝਿੜਕਿਆ ਭਈ ਚੁੱਪ ਕਰ, ਪਰ ਉਸ ਹੋਰ ਵੀ ਜ਼ੋਰ ਨਾਲ ਪੁਕਾਰਿਆ, ਭਈ ਐ ਦਾਊਦ ਦੇ ਪੁੱਤਰ ਮੇਰੇ ਉੱਤੇ ਰਹਿਮ ਕਰ। ਤਦ ਯਿਸੂ ਖਲੋ ਕੇ ਆਖਿਆ, ਭਈ ਉਹਨੂੰ ਸੱਦ ਲਿਆਓ। ਤੇ ਉਹਨਾਂ ਉਸ ਅੰਨੇ ਨੂੰ ਇਹ ਆਖ ਕੇ ਸੱਦਿਆ, ਭਈ ਹੌਸਲਾ ਕਰ, ਉੱਠ, ਉਹ ਤੈਨੂੰ ਸੱਦਦਾ ਏ। ਉਹ ਆਪਣਾ ਕੱਪੜਾ ਸੁੱਟ ਕੇ ਉੱਠ ਖਲੋਤਾ ਤੇ ਯਿਸੂ ਕੋਲ ਆਇਆ ਤੇ ਯਿਸੂ ਉਹਨੂੰ ਆਖਿਆ,
ਤੂੰ ਕੀ ਚਾਹਨਾ ਹੈ ਭਈ ਮੈਂ ਤੇਰੇ ਲਈ ਕਰਾਂ। ਉਸ ਅੰਨੇ ਉਹਨੂੰ ਆਖਿਆ, ਆਏ ਉਸਤਾਦ, ਐ ਭਈ ਮੈਂ ਸਜਾਖਾ ਹੋ ਜਾਵਾਂ। ਯਿਸੂ ਉਹਨੂੰ ਆਖਿਆ, ਜਾ, ਤੇਰੇ ਈਮਾਨ ਨੇ ਤੈਨੂੰ ਬਚਾਇਆ। ਉਵੇਂ ਉਹ ਸਜਾਖਾ ਹੋ ਗਿਆ ਤੇ ਰਾਹ ਵਿੱਚ ਉਹਦੇ ਮਗਰ ਟੁਰ ਪਿਆ। 108 ਜ਼ਕਈ। ਲੂਕਾ 19 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 28 ਐਤ ਤੀਕਰ। ਤੇ ਉਹ ਯਰੂ ਦੇ ਵਿੱਚੋਂ ਦੀ ਲੰਘਦਾ ਜਾਂਦਾ ਸੀ ਤੇ ਵੇਖੋ, ਜ਼ਕਈ ਨਾਂ ਦਾ ਇੱਕ ਬੰਦਾ ਸੀ। ਉਹ ਮਸੂਲੀਆਂ ਦਾ ਸਰਦਾਰ ਸੀ ਤੇ ਦੌਲਤਮੰਦ ਵੀ ਸੀ ਤੇ ਉਹ ਮੌਕਾ ਲੱਭਦਾ ਸੀ ਭਈ ਯਿਸੂ ਨੂੰ ਵੇਖੇ ਭਈ ਉਹ ਕੌਣ ਏ। ਪਰ ਭੀੜ ਦੇ ਸਬਬੋਂ ਉਹਦੀ ਕੁਝ ਪੇਸ਼ ਨਾ ਚੱਲੀ, ਕਿਉਂ ਜੋ ਉਹ ਕੱਦ ਦਾ ਮਧਰਾ ਸੀ। ਤਦ ਅਗਾਂਹ ਭੱਜ ਕੇ ਉਹ ਇੱਕ ਗੂਲਰ ਦੇ ਰੁੱਖ ਉੱਤੇ ਚੜ ਗਿਆ ਭਈ ਵੇਖੇ, ਕਿਉਂ ਜੋ ਉਸੇ ਰਸਤਿਓਂ ਲੰਘਣਾ ਸੀ। ਤੇ ਜਦ ਯਿਸੂ ਉਸ ਥਾਂ ਅਪੜਿਆ ਤੇ ਉਤਾਂ ਧਿਆਨ ਕਰਕੇ ਹੀ ਉਹਨੂੰ ਵੇਖਿਆ। ਐ ਜ਼ਕਈ, ਛੇਤੀ ਕਰ ਤੇ ਥੱਲੇ ਆ, ਕਿਉਂ ਜੋ ਅੱਜ ਮੈਨੂੰ ਤੇਰੇ ਘਰ ਰਹਿਣਾ ਜ਼ਰੂਰ ਏ। ਤਦ ਉਹ ਛੇਤੀ ਉਤਰਿਆ ਤੇ ਖੁਸ਼ੀ ਨਾਲ ਉਹਨੂੰ ਕਬੂਲ ਕੀਤਾ। ਤੇ ਸਾਰੇ ਇਹ ਵੇਖ ਕੇ ਬੁੜਬੁੜ ਕਰਨ ਲੱਗੇ ਭਈ ਉਹ ਇੱਕ ਗੁਨਾਹਗਾਰ ਬੰਦੇ ਦੇ ਘਰ ਜਾ ਉਤਰਿਆ ਏ। ਪਰ ਜ਼ਕਈ ਖਲੋ ਕੇ ਖੁਦਾਵੰਦ ਨੂੰ ਆਖਿਆ, ਆਏ ਖੁਦਾਵੰਦ, ਵੇਖ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇਣਾ ਆ, ਤੇ ਜੇ ਕਿਸੇ ਕੋਲੋਂ ਕੁਝ ਨਾ ਹੱਕ ਲਿਆ ਏ, ਮੈਂ ਉਹਦਾ ਚੌਣਾ ਭਰ ਦੇਣਾ ਵਾ। ਤੇ ਯਿਸੂ ਨੂੰ ਆਖਿਆ, ਅੱਜ ਇਸ ਘਰ ਵਿੱਚ ਨਜਾਤ ਆਈ ਏ, ਐਸ ਲਈ ਭਈ ਇਹ ਵੀ ਇਬਰਾਹਿਮ ਦਾ ਪੁੱਤਰ ਏ, ਕਿਉਂ ਜੋ ਇਬਨੇ ਆਦਮ ਗਵਾਚੇ ਹੋਇਆਂ ਨੂੰ ਲੱਭਣ ਤੇ ਬਚਾਉਣ ਆਇਆ ਏ। 10 ਅਸ਼ਰਫੀਆਂ ਦੀ ਤਮਸੀਲ। ਤੇ ਜਦ ਉਹ ਇਹ ਗੱਲਾਂ ਸੁਣਦੇ ਸਨ, ਉਸ ਇੱਕ ਹੋਰ ਤਮਸੀਲ ਐਸ ਲਈ ਸੁਣਾਈ ਭਈ ਉਹ ਯਰੂਸ਼ਲਮ ਦੇ ਨੇੜੇ ਸੀ ਤੇ ਉਹ ਲੋਕ ਖਿਆਲ ਕਰਦੇ ਸਨ ਭਈ ਖੁਦਾ ਦੀ ਬਾਦਸ਼ਾਹੀ ਹੁਣੇ ਜ਼ਾਹਰ ਹੋਣ ਲੱਗੀ ਏ। ਸੋ ਉਸ ਆਖਿਆ, ਇੱਕ ਅਮੀਰ ਦਰਾਡੇ ਦੇ ਦੇਸ ਨੂੰ ਗਿਆ ਭਈ ਆਪਣੇ ਲਈ ਬਾਦਸ਼ਾਹੀ ਲੈ ਕੇ ਮੁੜ ਆਵੇ। ਉਸ ਆਪਣੇ 10 ਨੌਕਰਾਂ ਨੂੰ ਸੱਦ ਕੇ ਉਹਨਾਂ ਨੂੰ 10 ਅਸ਼ਰਫੀਆਂ ਦਿੱਤੀਆਂ ਤੇ ਉਹਨਾਂ ਨੂੰ ਆਖਿਆ, ਮੇਰੇ ਆਉਂਦਿਆਂ ਤੀਕਰ ਵਪਾਰ ਕਰੋ। ਪਰ ਉਹਦੇ ਸ਼ਹਿਰੀ ਉਹਦੇ ਨਾਲ ਵੈਰ ਰੱਖਦੇ ਸਨ ਤੇ ਉਹਦੇ ਮਗਰੋਂ ਕਾਸਦਾਂ ਦੇ ਹੱਥੀਂ ਅਖਵਾ ਘੱਲਿਆ ਭਈ ਅਸੀਂ ਨਹੀਂ ਚਾਹੁੰਦੇ ਭਈ ਇਹ ਸਾਡੇ ਉੱਤੇ ਬਾਦਸ਼ਾਹੀ ਕਰੇ। ਤੇ ਐਵੇਂ ਹੋਇਆ, ਜਦ ਉਹ ਬਾਦਸ਼ਾਹੀ ਲੈ ਕੇ ਵਾਪਸ ਆ ਗਿਆ ਤੇ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਰੁਪਈਏ ਦਿੱਤੇ ਸਨ ਸਦਾਵਾ ਘੱਲਿਆ ਭਈ ਪਤਾ ਕਰੇ ਭਈ ਲੈਣ ਦੇਣ ਕਰਕੇ ਉਹਨਾਂ ਕੀ ਕਮਾਇਆ। ਤੇ ਪਹਿਲੇ ਆਖਿਆ, ਐ ਖੁਦਾਵੰਦ, ਤੇਰੀ ਅਸ਼ਰਫੀ ਤੋਂ 10 ਹੋਰ ਅਸ਼ਰਫੀਆਂ ਕਮਾਈਆਂ। ਤੇ ਉਸ ਉਹਨੂੰ ਆਖਿਆ, ਸ਼ਾਬਾਸ਼, ਚੰਗੇ ਨੌਕਰ, ਐਸ ਲਈ ਭਈ ਤੂੰ ਬਹੁਤ ਥੋੜੇ ਵਿੱਚ ਵਫਾਦਾਰ ਨਿਕਲਿਓ। 10 ਸ਼ਹਿਰਾਂ ਉੱਤੇ ਤੂੰ ਮੁਖਤਿਆਰ ਹੋ। ਤੇ ਦੂਜੇ ਆ ਕੇ ਆਖਿਆ, ਐ ਖੁਦਾਵੰਦ, ਤੇਰੀ ਅਸ਼ਰਫੀ ਨੇ 5 ਅਸ਼ਰਫੀਆਂ ਕਮਾਈਆਂ। ਉਸ ਉਹਨੂੰ ਵੀ ਆਖਿਆ, ਤੂੰ ਵੀ 5 ਸ਼ਹਿਰਾਂ ਉੱਤੇ ਹਾਕਮ ਹੋ। ਤੇ ਇੱਕ ਹੋਰ ਨੇ ਆਖਿਆ, ਐ ਖੁਦਾਵੰਦ, ਐ ਤੇਰੀ ਅਸ਼ਰਫੀ ਜਿਹਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਏ, ਕਿਉਂ ਜੋ ਮੈਂ ਤੇਥੋਂ ਡਰਦਾ ਸਾਂ, ਐਸ ਲਈ ਭਈ ਤੂੰ ਕਰਾੜਾ ਬੰਦਾ ਏ। ਜੋ ਕੋਈ ਤੂੰ ਨਹੀਂ ਧਰਿਆ ਸੋ ਚੁੱਕਣਾ ਏ, ਤੇ ਜੋ ਕੁਝ ਨਹੀਂ ਬੀਜਿਆ ਉਹ ਵੱਢਣਾ ਏ। ਉਸ ਉਹਨੂੰ ਆਖਿਆ, ਐ ਭੈੜੇ ਨੌਕਰ, ਮੈਂ ਤੇਰਾ ਫੈਸਲਾ ਤੇਰੇ ਹੀ ਮੂੰਹੋਂ ਕਰਨਾ ਏ। ਜਦ ਤੂੰ ਜਾਣਦਾ ਸੈਂ ਭਈ ਮੈਂ ਕਰਾੜਾ ਬੰਦਾ ਆ, ਤੇ ਜੋ ਕੁਝ ਨਹੀਂ ਧਰਿਆ ਸੋ ਚੁੱਕਣਾ ਆ, ਤੇ ਜੋ ਕੁਝ ਨਹੀਂ ਬੀਜਿਆ ਸੋ ਵੱਢਣਾ ਆ।
ਫੇਰ ਤੂੰ ਮੇਰੇ ਰੁਪਈਆਂ ਨੂੰ ਸਾਹੂਕਾਰ ਕੋਲ ਕਿਉਂ ਨਾ ਰੱਖਿਆ? ਮੈਂ ਆ ਕੇ ਉਹਨਾਂ ਤੋਂ ਵਿਆਜ ਸਣੇ ਲੈਂਦਾ। ਤੇ ਉਸ ਕੋਲ ਖਲੋਤੇ ਹੋਇਆਂ ਨੂੰ ਆਖਿਆ ਭਈ ਉਹ ਅਸ਼ਰਫੀ ਇਹਦੇ ਕੋਲੋਂ ਲੈ ਲਵੋ ਤੇ 10 ਅਸ਼ਰਫੀਆਂ ਵਾਲੇ ਨੂੰ ਦੇ ਦਿਓ। ਤਦ ਉਹਨਾਂ ਉਹਨੂੰ ਆਖਿਆ, ਆਏ ਖੁਦਾਵੰਦ, ਉਹਦੇ ਕੋਲ 10 ਅਸ਼ਰਫੀਆਂ ਤੇ ਹੈਨ। ਮੈਂ ਤੁਹਾਨੂੰ ਆਖਣਾ ਆ ਭਈ ਜਿਸ ਕਿਸੇ ਕੋਲ ਏ ਉਹਨੂੰ ਦਿੱਤਾ ਜਾਏਗਾ, ਤੇ ਜਿਹਦੇ ਕੋਲ ਨਹੀਂ ਏ ਉਹਦੇ ਤੋਂ ਜੋ ਕੁਝ ਉਹਦੇ ਕੋਲ ਏ ਉਹ ਵੀ ਖੋਹ ਲਿਆ ਜਾਏਗਾ। ਪਰ ਮੇਰੇ ਉਹਨਾਂ ਵੈਰੀਆਂ ਨੂੰ, ਜਿਹੜੇ ਨਹੀਂ ਚਾਹੁੰਦੇ ਸਨ ਭਈ ਮੈਂ ਉਹਨਾਂ ਉੱਤੇ ਬਾਦਸ਼ਾਹੀ ਕਰਾਂ, ਇੱਥੇ ਲਿਆਓ ਤੇ ਉਹਨਾਂ ਨੂੰ ਮੇਰੇ ਸਾਹਮਣੇ ਕਤਲ ਕਰੋ। 109 ਯਰੂਸ਼ਲਮ ਦਾ ਆਖਰੀ ਸਫ਼ਰ। ਯਹੋਨਾ 12 ਬਾਬ ਉਹਦੀ 12 ਐਤ ਤੋਂ ਲੈ ਕੇ 19 ਐਤ ਤੀਕਰ। ਅਗਲੇ ਦਿਨ ਬਥੇਰੇ ਲੋਕਾਂ ਜਿਹੜੇ ਈਦ ਉੱਤੇ ਆਏ ਹੋਏ ਸਨ, ਜਦ ਸੁਣਿਆ ਭਈ ਯਸੂ ਯਰੂਸ਼ਲਮ ਨੂੰ ਆਉਂਦਾ ਏ, ਖਜੂਰਾਂ ਦੀਆਂ ਟਹਿਣੀਆਂ ਲਈਆਂ ਤੇ ਅੱਗੋਂ ਵਾਲੀ ਉਹਨੂੰ ਮਿਲਣ ਲਈ ਨਿਕਲੇ ਤੇ ਜ਼ੋਰ ਨਾਲ ਆਖਣ ਲੱਗੇ, ਹੋਸ਼ਨਾ, ਧੰਨ ਹੋਏ ਜਿਹੜਾ ਖੁਦਾਵੰਦ ਦੇ ਨਾਂ ਉੱਤੇ ਆਉਂਦਾ ਏ, ਇਸਰਾਈਲ ਦਾ ਬਾਦਸ਼ਾਹ। ਤੇ ਯਸੂ ਛੋਟਾ ਜਿਹਾ ਖੋਤਾ ਲੱਭ ਕੇ ਉਹਦੇ ਉੱਤੇ ਚੜ ਬੈਠਾ, ਜਿਵੇਂ ਲਿਖਿਆ ਹੋਇਆ ਏ, ਐ ਸਿਯੋਨ ਦੀ ਧੀ, ਨਾ ਡਰ, ਵੇਖ ਤੇਰਾ ਬਾਦਸ਼ਾਹ ਖੋਤੇ ਦੇ ਬੱਚੇ ਉੱਤੇ ਚੜਿਆ ਹੋਇਆ ਆਉਂਦਾ ਏ। ਉਹਦੇ ਸ਼ਾਗਿਰਦ ਪਹਿਲਾਂ ਉਹਨਾਂ ਗੱਲਾਂ ਨੂੰ ਨਾ ਸਮਝੇ, ਪਰ ਜਦ ਯਸੂ ਆਪਣੇ ਜਲਾਲ ਨੂੰ ਪਹੁੰਚ ਗਿਆ ਸੀ, ਤਦ ਉਹਨਾਂ ਨੂੰ ਯਾਦ ਆਇਆ ਭਈ ਇਹ ਗੱਲਾਂ ਉਹਦੀ ਬਾਬਤ ਲਿਖੀਆਂ ਹੋਈਆਂ ਸਨ, ਤੇ ਨਾਲੇ ਇਹ ਭਈ ਉਹਨਾਂ ਉਹਦੇ ਨਾਲ ਇਹ ਸਲੂਕ ਕੀਤਾ ਸੀ। ਤਦ ਉਹਨਾਂ ਲੋਕਾਂ ਜਿਹੜੇ ਉਸ ਵੇਲੇ ਉਹਦੇ ਨਾਲ ਸਨ, ਜਦ ਉਸ ਲਾਜ਼ਰ ਨੂੰ ਕਬਰੋਂ ਬਾਹਰ ਸੱਦਿਆ ਤੇ ਮੁਰਦਿਆਂ ਵਿੱਚੋਂ ਜਵਾਲਿਆ ਸੀ, ਗਵਾਹੀ ਦਿੱਤੀ। ਤੇ ਲੋਕ ਐਸ ਕਰਕੇ ਉਹਨੂੰ ਅੱਗੋਂ ਵਾਲੀ ਮਿਲਣ ਗਏ ਭਈ ਉਹਨਾਂ ਸੁਣਿਆ ਸੀ ਭਈ ਉਸ ਇਹ ਮੌਜਜ਼ਾ ਕੀਤਾ ਸੀ। ਤਦ ਫਰੀਸੀ ਆਪੋ ਵਿੱਚ ਆਖਣ ਲੱਗੇ, ਵੇਖੋ ਤੇ ਹਾਥੋਂ ਕੁਝ ਨਹੀਂ ਬਣਦਾ, ਵੇਖੋ ਦੁਨੀਆ ਉਹਦੇ ਮਗਰ ਟੁਰ ਪਈ ਏ। 110 ਯਰੂਸ਼ਲਮ ਤੇ ਰੋਣਾ। ਲੂਕਾ 19 ਬਾਬ ਉਹਦੀ 36 ਐਤ ਤੋਂ ਲੈ ਕੇ 44 ਐਤ ਤੀਕਰ। ਜਦ ਉਹ ਜਾਂਦਾ ਪਿਆ ਸੀ, ਉਹਨਾਂ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਤੇ ਜਦ ਉਹ ਸ਼ਹਿਰੋਂ ਨੇੜੇ ਜ਼ੈਤੂਨ ਦੇ ਪਹਾੜ ਦੀ ਉਤਰਾਈ ਉੱਤੇ ਆ ਅਪੜਿਆ, ਉਹਦੇ ਸ਼ਾਗਿਰਦਾਂ ਦੀ ਭੀੜ ਉਹਦੀਆਂ ਸਭਨਾਂ ਕਰਾਮਾਤਾਂ ਦੇ ਸਬਬ ਜਿਹੜੀਆਂ ਉਹਨਾਂ ਵੇਖੀਆਂ ਸਨ, ਖੁਸ਼ ਹੋ ਕੇ ਬੜੀ ਆਵਾਜ਼ ਨਾਲ ਖੁਦਾ ਦੀ ਵਡਿਆਈ ਕਰਨ ਲੱਗੀ ਭਈ ਧੰਨ ਏ ਉਹ ਬਾਦਸ਼ਾਹ ਜਿਹੜਾ ਖੁਦਾਵੰਦ ਦੇ ਨਾਂ ਉੱਤੇ ਆਉਂਦਾ ਏ। ਅਸਮਾਨ ਵਿੱਚ ਸੁਲ੍ਹਾ ਤੇ ਆਲਮੇ ਬਾਲਾ ਵਿੱਚ ਜਲਾਲ। ਤੇ ਭੀੜ ਵਿੱਚੋਂ ਕਿੰਨਿਆਂ ਫਰੀਸੀਆਂ ਉਹਨੂੰ ਆਖਿਆ, ਐ ਉਸਤਾਦ, ਆਪਣੇ ਸ਼ਾਗਿਰਦਾਂ ਨੂੰ ਝਿੜਕ। ਤੇ ਉਸ ਜਵਾਬ ਦਿੱਤਾ, ਮੈਂ ਤੁਹਾਨੂੰ ਆਖਣਾ ਆ, ਜੇ ਇਹ ਚੁੱਪ ਕਰ ਰਹਿਣ ਤੇ ਪੱਥਰ ਬੋਲ ਉੱਠਣਗੇ। ਤੇ ਜਦ ਉਹ ਨੇੜੇ ਆਇਆ ਤੇ ਸ਼ਹਿਰ ਨੂੰ ਵੇਖ ਕੇ ਉਹਦੇ ਉੱਤੇ ਰੋਇਆ ਤੇ ਆਖਿਆ, ਕਿੰਨਾ ਚੰਗਾ ਹੁੰਦਾ ਜੇ ਤੂੰ ਆਪਣੇ ਐਸੇ ਦਿਨ ਵਿੱਚ ਉਹਨਾਂ ਗੱਲਾਂ ਨੂੰ ਜਾਣਦਾ ਜਿਹੜੀਆਂ ਸਲਾਮਤੀ ਦੀਆਂ ਨੇ, ਪਰ ਹੁਣ ਉਹ ਤੇਰੀਆਂ ਅੱਖਾਂ ਤੋਂ ਲੁਕ ਗਈਆਂ ਨੇ। ਕਿਉਂ ਜੋ ਉਹ ਦਿਨ ਤੇਰੇ ਉੱਤੇ ਆਉਣਗੇ ਭਈ ਤੇਰੇ ਵੈਰੀ ਤੇਰੇ ਦਿਵਾਲੇ ਮੋਰਚਾ ਬੰਨ ਕੇ ਤੇ ਘੇਰਾ ਪਾ ਕੇ ਤੈਨੂੰ ਸਭਨੇ ਪਾਸੇ ਕਾਬੂ ਕਰਨਗੇ, ਤੇ ਤੈਨੂੰ ਤੇ ਤੇਰੀ ਔਲਾਦ ਨੂੰ ਜਿਹੜੇ ਤੇਰੇ ਅੰਦਰ ਨੇ ਘੱਟੇ ਵਿੱਚ ਰੁਲਾਣਗੇ, ਤੇ ਉਹ ਤੇਰੇ ਅੰਦਰੋਂ ਕਿਸੇ ਪੱਤਰ ਉੱਤੇ ਪੱਤਰ ਨਾ ਛੱਡਣਗੇ। ਇਸ ਲਈ ਭਈ ਤੂੰ ਉਸ ਵੇਲੇ ਨੂੰ ਨਾ ਸਿਹਾਤਾ ਜਦ ਤੇਰੇ ਉੱਤੇ ਨਜ਼ਰ ਸੀ। 111 ਦੂਜੀ ਵਾਰੀ ਹੈਕਲ ਸਾਫ਼ ਕਰਨਾ। ਮੱਤੀ 21 ਬਾਬ ਉਹਦੀ 10 ਐਤ ਤੋਂ ਲੈ ਕੇ 46 ਐਤ ਤੀਕਰ। ਤੇ ਜਦ ਉਹ ਯਰੂਸ਼ਲਮ ਵਿੱਚ ਵੜਿਆ,
ਤਾਂ ਸਾਰਾ ਸ਼ਹਿਰ ਇਹ ਆਖ ਕੇ ਹਿੱਲ ਗਿਆ ਭਈ ਇਹ ਕੌਣ ਏ। ਤੇ ਭੀੜ ਆਖਣ ਲੱਗੀ, ਇਹ ਉਹ ਨਬੀ ਏ, ਯਸੂ ਗਲੀਲ ਦੇ ਨਾਸਰਤ ਦਾ। ਤੇ ਯਸੂ ਖੁਦਾ ਦੀ ਹੈਕਲ ਵਿੱਚ ਗਿਆ ਤੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਹੈਕਲ ਵਿੱਚ ਵੰਝ ਵਪਾਰ ਕਰਦੇ ਸਨ, ਤੇ ਸਰਾਫਾਂ ਦੇ ਤਖਤੇ ਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸਟੀਆਂ। ਤੇ ਉਹਨਾਂ ਨੂੰ ਆਖਣ ਲੱਗਾ ਭਈ ਲਿਖਿਆ ਹੋਇਆ ਏ, ਮੇਰਾ ਘਰ ਦੁਆ ਬੰਦਗੀ ਦਾ ਘਰ ਅਖਵਾਏਗਾ, ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਹ ਬਣਾਉਂਦੇ ਹੋ। ਯਸਾਇਆ 56 ਬਾਬ ਉਹਦੀ 7 ਐਤ। ਤੇ ਹੈਕਲ ਦੇ ਅੰਦਰ ਅੰਨੇ ਤੇ ਗੂੰਗੇ ਉਹਦੇ ਕੋਲ ਆਏ ਤੇ ਉਸ ਉਹਨਾਂ ਨੂੰ ਚੰਗਾ ਕੀਤਾ। ਪਰ ਜਦ ਸਰਦਾਰ ਕਾਇਨਾ ਤੇ ਫਾਕੀਆਂ ਨੇ ਉਹਨਾਂ ਅਚਰਜ ਕੰਮਾਂ ਨੂੰ ਵੇਖਿਆ ਜਿਹੜੇ ਉਸ ਕੀਤੇ, ਤੇ ਨਾਲੇ ਹੈਕਲ ਵਿੱਚ ਉਹਨਾਂ ਮੁੰਡਿਆਂ ਨੂੰ ਜਿਹੜੇ ਉੱਚੀ ਉੱਚੀ ਆਖਦੇ ਸਨ, ਦਾਊਦ ਦੇ ਪੁੱਤਰ ਨੂੰ ਹੋਸ਼ਨਾ, ਤਦ ਉਹਨਾਂ ਨੂੰ ਗੁੱਸਾ ਚੜਿਆ। ਤੇ ਉਹਨੂੰ ਆਖਿਆ, ਤੂੰ ਸੁਣਨਾ ਏ ਭਈਆ ਕੀ ਆਖਦੇ ਨੇ। ਯਸੂ ਉਹਨਾਂ ਨੂੰ ਆਖਿਆ, ਹਾਂ, ਤੁਸਾਂ ਕਦੀ ਇਹ ਨਹੀਂ ਪੜਿਆ ਭਈ ਨਿਆਣਿਆਂ ਤੇ ਦੁੱਧ ਪੀਣ ਵਾਲਿਆਂ ਦੇ ਮੂੰਹੋਂ ਤੂੰ ਵਡਿਆਈ ਪੂਰੀ ਕਰਾਈ। ਤੇ ਉਹਨਾਂ ਨੂੰ ਛੱਡ ਕੇ ਉਹ ਸ਼ਹਿਰੋਂ ਬਾਹਰ ਬੈਤਨੀਆਂ ਨੂੰ ਗਿਆ ਤੇ ਉੱਥੇ ਰਾਤ ਰਿਹਾ। ਅੰਜੀਰ ਦਾ ਬੂਟਾ। ਤੇ ਸਵੇਰੇ ਸ਼ਹਿਰ ਨੂੰ ਪਰਤਦਿਆਂ ਹੋਇਆਂ ਉਹਨੂੰ ਭੁੱਖ ਲੱਗੀ, ਤੇ ਰਾਹ ਦੇ ਕੰਢੇ ਇੱਕ ਅੰਜੀਰ ਦਾ ਬੂਟਾ ਵੇਖ ਕੇ ਉਹਦੇ ਕੋਲ ਗਿਆ, ਤੇ ਉਹਦੇ ਵਿੱਚ ਬਿਨਾਂ ਪੱਤਰਾਂ ਦੇ ਹੋਰ ਕੁਝ ਨਾ ਮਿਲਿਆ। ਤੇ ਉਹਨੂੰ ਆਖਿਆ, ਹੁਣ ਤੋਂ ਲੈ ਕੇ ਤੇਰੇ ਉੱਤੇ ਕਦੀ ਵੀ ਫਲ ਨਾ ਹੋਵੇ। ਤੇ ਉਸ ਵੇਲੇ ਅੰਜੀਰ ਦਾ ਬੂਟਾ ਸੁੱਕ ਗਿਆ। ਤੇ ਸ਼ਾਗਿਰਦਾਂ ਨੇ ਵੇਖ ਕੇ ਤੇ ਤਾਜਬ ਕਰਕੇ ਆਖਿਆ, ਕਿੱਡੀ ਛੇਤੀ ਏ ਅੰਜੀਰ ਦਾ ਬੂਟਾ ਸੁੱਕ ਗਿਆ। ਤੇ ਯਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਆਖਣਾ ਆ ਭਈ ਜੇਕਰ ਯਕੀਨ ਕਰੋ ਤੇ ਸ਼ੱਕ ਨਾ ਕਰੋ, ਤੇ ਤੁਸੀਂ ਨਿਰਾ ਇਹੋ ਹੀ ਨਾ ਕਰੋਗੇ ਜਿਵੇਂ ਅੰਜੀਰ ਦੇ ਬੂਟੇ ਨਾਲ ਹੋਇਆ, ਪਰ ਜੇ ਇਸ ਪਹਾੜ ਨੂੰ ਵੀ ਆਖੋਗੇ ਭਈ ਉੱਠ ਤੇ ਸਮੁੰਦਰ ਵਿੱਚ ਜਾ ਪਾਓ ਤੇ ਹੋ ਜਾਏਗਾ। ਤੇ ਸਭ ਕੁਝ ਜੋ ਤੁਸੀਂ ਯਕੀਨ ਕਰਕੇ ਦੁਆ ਵਿੱਚ ਮੰਗੋਗੇ ਸੋ ਤੁਹਾਨੂੰ ਮਿਲੇਗਾ। ਅਖਤਿਆਰ ਤੇ ਇੱਕ ਸਵਾਲ। ਤੇ ਜਦ ਉਹ ਹੈਕਲ ਵਿੱਚ ਆਇਆ ਤੇ ਤਲੀਮ ਪਿਆ ਦਿੰਦਾ ਸੀ, ਤਦ ਸਰਦਾਰ ਕਾਹਨ ਤੇ ਕੌਮ ਦੇ ਬਜ਼ੁਰਗ ਉਹਦੇ ਕੋਲ ਆਏ ਤੇ ਆਖਣ ਲੱਗੇ, ਤੂੰ ਕਿਹੜੇ ਅਖਤਿਆਰ ਨਾਲ ਇਹ ਕੰਮ ਕਰਨਾ ਏ, ਤੇ ਕਿਸ ਇਹ ਅਖਤਿਆਰ ਤੈਨੂੰ ਦਿੱਤਾ ਏ। ਯਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਵੀ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਆ, ਜੇ ਤੁਸੀਂ ਉਹ ਮੈਨੂੰ ਦੱਸੋਗੇ ਤੇ ਮੈਂ ਵੀ ਤੁਹਾਨੂੰ ਦੱਸਾਂਗਾ ਭਈ ਕਿਹੜੇ ਅਖਤਿਆਰ ਨਾਲ ਇਹ ਕੰਮ ਕਰਨਾ ਆ। ਯਹੋਨਾ ਦਾ ਬਪਤਿਸਮਾ ਕਿੱਥੋਂ ਸੀ, ਅਸਮਾਨੋਂ ਜਾਂ ਬੰਦਿਆਂ ਵੱਲੋਂ। ਤੇ ਉਹਨਾਂ ਇਹ ਆਪੋ ਵਿੱਚ ਵਿਚਾਰ ਕੀਤੀ ਭਈ ਜੇ ਅਸੀਂ ਆਖੀਏ ਅਸਮਾਨੋਂ, ਤਦੋਂ ਸਾਨੂੰ ਆਖੇਗਾ ਫਿਰ ਤੁਸੀਂ ਉਹਨੂੰ ਕਿਉਂ ਨਹੀਂ ਮੰਨਿਆ, ਪਰ ਜੇ ਆਖੀਏ ਬੰਦਿਆਂ ਵੱਲੋਂ ਤੇ ਲੋਕਾਂ ਕੋਲੋਂ ਡਰਦੇ ਆ, ਕਿਉਂ ਜੋ ਸਭੇ ਯਹੋਨਾ ਨੂੰ ਨਬੀ ਮੰਨਦੇ ਨੇ। ਤਦ ਉਹਨਾਂ ਯਸੂ ਨੂੰ ਜਵਾਬ ਦਿੱਤਾ, ਅਸੀਂ ਨਹੀਂ ਜਾਣਦੇ। ਉਸ ਉਹਨਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਵੀ ਕਿਹੜੇ ਅਖਤਿਆਰ ਨਾਲ ਮੈਂ ਇਹ ਕੰਮ ਕਰਨਾ ਆ। ਦੋ ਪੁੱਤਰਾਂ ਦੀ ਤਮਸੀਲ। ਪਰ ਤੁਸੀਂ ਕੀ ਸਮਝਦੇ ਹੋ, ਕਿਸੇ ਬੰਦੇ ਦੇ ਦੋ ਪੁੱਤਰ ਸਨ, ਤੇ ਉਸ ਵੱਡੇ ਕੋਲ ਆ ਕੇ ਆਖਿਆ, ਪੁੱਤਰ ਜਾ ਕੇ ਅੱਜ ਅੰਗੂਰ ਦੇ ਬਾਗ ਵਿੱਚ ਕੰਮ ਕਰ। ਉਸ ਜਵਾਬ ਦਿੱਤਾ, ਮੇਰਾ ਜੀ ਨਹੀਂ ਕਰਦਾ, ਪਰ ਮਗਰੋਂ ਪਛਤਾ ਕੇ ਉਹ ਟੁਰ ਗਿਆ। ਫਿਰ ਦੂਜੇ ਕੋਲ ਆ ਕੇ ਐਸੇ ਤਰ੍ਹਾਂ ਆਖਿਆ। ਉਸ ਜਵਾਬ ਦਿੱਤਾ, ਖੁਦਾਵੰਦ ਮੈਂ ਜਾਣਾ ਆ, ਪਰ ਗਿਆ ਨਹੀਂ। ਉਹਨਾਂ ਦੋਵਾਂ ਵਿੱਚੋਂ ਕਿਸ ਪਿਓ ਦੀ ਮਰਜ਼ੀ ਪੂਰੀ ਕੀਤੀ? ਉਹ ਆਖਣ ਲੱਗੇ, ਪਹਿਲੇ ਨੇ।
ਯਿਸੂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਣਾ ਆ ਭਈ ਮਸੂਲੀਏ ਤੇ ਕਿਸਬੀਆਂ ਤੁਹਾਡੇ ਤੋਂ ਅੱਗੇ ਖੁਦਾ ਦੀ ਬਾਦਸ਼ਾਹੀ ਵਿੱਚ ਜਾਂਦੇ ਨੇ। ਕਿਉਂ ਜੋ ਯਹੋਨਾ ਨੇਕੀ ਦੀ ਰਾਹ ਉੱਤੇ ਤੁਹਾਡੇ ਕੋਲ ਆਇਆ ਤੇ ਤੁਸਾਂ ਉਹਨੂੰ ਨਾ ਮੰਨਿਆ, ਪਰ ਮਸੂਲੀਆਂ ਤੇ ਕਿਸਬੀਆਂ ਨੇ ਉਹਨੂੰ ਮੰਨ ਲਿਆ। ਪਰ ਤੁਸੀਂ ਇਹ ਵੇਖ ਕੇ ਮਗਰੋਂ ਵੀ ਨਹੀਂ ਪਛਤਾਏ ਭਈ ਉਹਨੂੰ ਮੰਨ ਲੈਂਦੇ। ਘਰ ਦੇ ਮਾਲਕ ਦੀ ਤਮਸੀਲ। ਇੱਕ ਹੋਰ ਤਮਸੀਲ ਸੁਣੋ। ਇੱਕ ਬੰਦਾ ਘਰ ਦਾ ਮਾਲਕ ਸੀ ਜਿਸ ਅੰਗੂਰ ਦਾ ਬਾਗ ਲਾਇਆ ਤੇ ਉਹਦੇ ਚਫੇਰੇ ਵਾੜ ਕੀਤੀ ਤੇ ਉਹਦੇ ਵਿੱਚ ਰਸ ਲਈ ਹਾਊਸ ਬਣਾਇਆ ਤੇ ਬੁਰਜ ਉਸਾਰਿਆ ਤੇ ਮਾਲੀਆਂ ਨੂੰ ਠੇਕੇ ਦੇ ਕੇ ਪਰਦੇਸ ਟੁਰ ਗਿਆ। ਤੇ ਜਦ ਫਲ ਦੀ ਬਹਾਰ ਨੇੜੇ ਆਈ, ਉਸ ਆਪਣੇ ਨੌਕਰਾਂ ਨੂੰ ਮਾਲੀਆਂ ਕੋਲ ਉਹਦਾ ਫਲ ਲੈਣ ਵਾਸਤੇ ਘੱਲਿਆ ਤੇ ਮਾਲੀਆਂ ਉਹਦੇ ਨੌਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਵੱਢਿਆ ਤੇ ਕਿਸੇ ਨੂੰ ਪੱਥਰ ਮਾਰੇ। ਫਿਰ ਉਸ ਹੋਰ ਨੌਕਰਾਂ ਨੂੰ ਘੱਲਿਆ ਜਿਹੜੇ ਅਗਲਿਆਂ ਨਾਲੋਂ ਵਧੇਰੇ ਸਨ ਤੇ ਉਹਨਾਂ ਨੇ ਉਹਨਾਂ ਨਾਲ ਵੀ ਉਸੇ ਤਰ੍ਹਾਂ ਕੀਤਾ। ਪਰ ਓੜਕ ਨੂੰ ਉਸ ਨੇ ਆਪਣਾ ਪੁੱਤਰ ਉਹਨਾਂ ਕੋਲ ਇਹ ਆਖ ਕੇ ਘੱਲਿਆ ਭਈ ਉਹ ਮੇਰੇ ਪੁੱਤਰ ਦੀ ਤੇ ਇੱਜ਼ਤ ਕਰਨਗੇ। ਜਦ ਮਾਲੀਆਂ ਨੇ ਪੁੱਤਰ ਨੂੰ ਵੇਖਿਆ ਤਦ ਆਪੋ ਵਿੱਚ ਆਖਣ ਲੱਗੇ, ਵਾਰਸ ਤੇ ਇਹੋ ਹੈ, ਆਓ ਇਹਨੂੰ ਮਾਰ ਸਟੀਏ ਤੇ ਉਹਦੀ ਵਿਰਸਾ ਸਾਂਭ ਲਈਏ। ਤੇ ਉਹਨੂੰ ਫੜ ਕੇ ਅੰਗੂਰ ਦੇ ਬਾਗੋਂ ਬੰਨੇ ਕੱਢਿਆ ਤੇ ਮਾਰ ਸਟਿਆ। ਸੋ ਜਦ ਬਾਗ ਦਾ ਮਾਲਕ ਆਵੇਗਾ, ਉਹਨਾਂ ਮਾਲੀਆਂ ਨਾਲ ਉਹ ਕੀ ਕਰੇਗਾ? ਉਹਨੂੰ ਆਖਣ ਲੱਗੇ, ਉਹਨਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਤੇ ਅੰਗੂਰ ਦਾ ਬਾਗ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜਿਹੜੇ ਵੇਲੇ ਸਿਰ ਉਹਨੂੰ ਫਲ ਪਹੁੰਚਾਉਣਗੇ। ਯਿਸੂ ਉਹਨਾਂ ਨੂੰ ਆਖਿਆ, ਤੁਸਾਂ ਕਿਤਾਬਾਂ ਵਿੱਚ ਕਦੀ ਨਹੀਂ ਪੜ੍ਹਿਆ ਭਈ ਜਿਹੜੇ ਪੱਥਰ ਨੂੰ ਰਾਜਾ ਨੇ ਨਾ ਪਸੰਦ ਕੀਤਾ, ਉਹ ਹੀ ਨੁੱਕਰ ਦਾ ਸਿਰਾ ਬਣਾਇਆ ਗਿਆ। ਇਹ ਗੱਲ ਖੁਦਾਵੰਦ ਵੱਲੋਂ ਹੋਈ ਤੇ ਸਾਡੀ ਨਜ਼ਰ ਵਿੱਚ ਅਚਰਜ ਏ। ਇਸ ਲਈ ਵੀ ਮੈਂ ਤੁਹਾਨੂੰ ਆਖਣਾ ਆ ਭਈ ਖੁਦਾ ਦੀ ਬਾਦਸ਼ਾਹੀ ਤੁਹਾਡੇ ਤੋਂ ਖੋਈ ਜਾਏਗੀ। ਉਸ ਕੌਮ ਨੂੰ ਬਖਸ਼ੀ ਜਾਏਗੀ ਜਿਹੜੀ ਉਹਦਾ ਫਲ ਲਿਆਇਆ ਕਰੇ। ਤੇ ਜਿਹੜਾ ਕੋਈ ਐਸ ਪੱਥਰ ਉੱਤੇ ਡਿੱਗ ਪਵੇ ਸੋ ਚੂਰ ਚੂਰ ਹੋ ਜਾਏਗਾ, ਪਰ ਜਿਹਦੇ ਉੱਤੇ ਉਹ ਡਿੱਗੇ ਉਹਨੂੰ ਘੱਟੇ ਵਾਂਗੂ ਉਡਾਏਗਾ। ਤੇ ਜਦ ਸਰਦਾਰ ਕਾਇਨਾਂ ਤੇ ਫਰੀਸੀਆਂ ਨੇ ਉਹਦੀਆਂ ਇਹ ਤਮਸੀਲਾਂ ਸੁਣੀਆਂ ਤਦ ਉਹਨਾਂ ਨੂੰ ਮਾਲੂਮ ਹੋਇਆ ਭਈ ਉਹ ਤੇ ਸਾਡੀ ਬਾਬਤ ਪਿਆ ਆਖਦਾ ਹੈ। ਤੇ ਜਦ ਉਹ ਉਹਨੂੰ ਫੜਨਾ ਚਾਹੁੰਦੇ ਸਨ, ਲੋਕਾਂ ਤੋਂ ਡਰਦੇ ਸਨ, ਕਿਉਂ ਜੋ ਉਹ ਉਹਨੂੰ ਨਬੀ ਮੰਨਦੇ ਸਨ। 112 ਮੌਤ ਦੀ ਚੌਥੀ ਪੇਸ਼ਨਗੋਈ। ਯਹੋਨਾ 12 ਬਾਬ ਉਹਦੀ 20 ਐਤ ਤੋਂ ਲੈ ਕੇ 50 ਐਤ ਤੀਕਰ। ਤੇ ਉਹਨਾਂ ਵਿੱਚੋਂ ਜਿਹੜੇ ਈਦ ਉੱਤੇ ਬੰਦਗੀ ਕਰਨ ਗਏ ਕਈ ਯੂਨਾਨੀ ਸਨ। ਤਦ ਉਹ ਫਿਲਪਸ ਕੋਲ ਆਏ ਜਿਹੜਾ ਗਲੀਲ ਦੇ ਬੈਤਸਦਾ ਦਾ ਸੀ ਤੇ ਅਰਜ਼ ਕੀਤੀ, ਜਨਾਬ ਅਸੀਂ ਯਿਸੂ ਨੂੰ ਵੇਖਣਾ ਚਾਹੁੰਦੇ ਹਾਂ। ਫਿਲਪਸ ਆ ਕੇ ਇੰਦਰਿਆਸ ਨੂੰ ਦੱਸਿਆ। ਇੰਦਰਿਆਸ ਤੇ ਫਿਲਪਸ ਨੇ ਆ ਕੇ ਯਿਸੂ ਨੂੰ ਖਬਰ ਦਿੱਤੀ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਵੇਲਾ ਆ ਗਿਆ ਏ ਭਈ ਇਬਨੇ ਆਦਮ ਦਾ ਜਲਾਲ ਹੋਏ। ਮੈਂ ਤੁਹਾਨੂੰ ਸੱਚ-ਸੱਚ ਆਖਣਾ ਆ ਭਈ ਜਿੰਨਾ ਚਿਰ ਕਣਕ ਦਾ ਦਾਣਾ ਜ਼ਮੀਨ ਵਿੱਚ ਪੈ ਕੇ ਨਾ ਮਰੇ ਉਹ ਕੱਲਾ ਹੀ ਰਹਿੰਦਾ ਹੈ, ਪਰ ਜੇ ਮਰ ਜਾਵੇ ਤੇ ਬਹੁਤਾ ਫਲ ਲਿਆਉਂਦਾ ਹੈ। ਉਹ ਜਿਹੜਾ ਆਪਣੀ ਜਾਨ ਪਿਆਰੀ ਸਮਝਦਾ ਏ ਉਹ ਉਹਨੂੰ ਗੁਆਉਂਦਾ ਏ, ਤੇ ਉਹ ਜਿਹੜਾ ਆਪਣੀ ਜਾਨ ਨਾਲ ਇਸ ਦੁਨੀਆ ਵਿੱਚ ਵੈਰ ਰੱਖਦਾ ਏ ਸਦਾ ਦੀ ਜ਼ਿੰਦਗੀ ਤੀਕਰ ਉਹਨੂੰ ਸਾਂਭੀ ਰੱਖੇਗਾ। ਜੇ ਕੋਈ ਮੇਰੀ ਸੇਵਾ ਕਰੇ ਤੇ ਉਹ ਮੇਰੇ ਮਗਰ ਆਏ, ਤੇ ਜਿੱਥੇ ਮੈਂ ਆ ਮੇਰੀ ਸੇਵਾ ਕਰਨ ਵਾਲਾ ਵੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤੇ ਬਾਪ ਉਹਦੀ ਇੱਜ਼ਤ ਕਰੇਗਾ। ਹੁਣ ਮੇਰਾ ਜੀ ਘਬਰਾਉਂਦਾ ਏ ਤੇ ਮੈਂ ਕੀ ਆਖਾਂ ਭਈ ਐ ਬਾਪ
ਮੈਨੂੰ ਐਸ ਘੜੀਓਂ ਬਚਾ। ਪਰ ਮੈਂ ਐਸੇ ਸਬਬ ਐਸ ਘੜੀ ਤੀਕਰ ਆਇਆ। ਐ ਬਾਪ ਆਪਣੇ ਨਾਂ ਨੂੰ ਜਲਾਲ ਦੇ। ਤਦ ਅਸਮਾਨੋਂ ਆਵਾਜ਼ ਆਈ, ਭਈ ਮੈਂ ਜਲਾਲ ਦਿੱਤਾ ਏ ਤੇ ਫੇਰ ਵੀ ਜਲਾਲ ਦਿਆਂਗਾ। ਤਦ ਉਹ ਲੋਕ ਜਿਹੜੇ ਕੋਲ ਖਲੋਤੇ ਸੁਣਦੇ ਸਨ ਆਖਣ ਲੱਗੇ, ਭਈ ਬੱਦਲ ਗੱਜਿਆ ਏ। ਹੋਰ ਨਾ ਆਖਿਆ, ਫਰਿਸ਼ਤਾ ਉਹਦੇ ਨਾਲ ਬੋਲਿਆ ਏ। ਯਿਸੂ ਜਵਾਬ ਦਿੱਤਾ, ਇਹ ਆਵਾਜ਼ ਮੇਰੇ ਵਾਸਤੇ ਨਹੀਂ, ਪਰ ਤੁਹਾਡੇ ਵਾਸਤੇ ਆਈ ਏ। ਹੁਣ ਇਸ ਦੁਨੀਆ ਦੀ ਅਦਾਲਤ ਹੁੰਦੀ ਏ। ਹੁਣ ਇਸ ਦੁਨੀਆ ਦਾ ਸਰਦਾਰ ਬਾਹਰ ਕੱਢਿਆ ਜਾਏਗਾ ਤੇ ਮੈਂ ਜੇ ਜ਼ਮੀਨ ਤੋਂ ਉੱਚਾ ਕੀਤਾ ਜਾਵਾਂ ਤੇ ਸਾਰਿਆਂ ਨੂੰ ਆਪਣੇ ਵੱਲ ਖਿੱਚਾਂਗਾ। ਇਹ ਆਖ ਕੇ ਉਸ ਇਸ਼ਾਰੇ ਨਾਲ ਦੱਸਿਆ ਭਈ ਉਹ ਕਿਹੜੀ ਮੌਤ ਨਾਲ ਮਰਨਾ ਸੀ। ਇਸ ਗੱਲ ਉੱਤੇ ਲੋਕਾਂ ਉਹਨੂੰ ਜਵਾਬ ਦਿੱਤਾ, ਭਈ ਅਸਾਂ ਸ਼ਰੀਅਤ ਵਿੱਚੋਂ ਸੁਣਿਆ ਭਈ ਮਸੀਹ ਸਦਾ ਤੀਕਰ ਰਹੇਗਾ, ਤੇ ਤੂੰ ਕਿਵੇਂ ਆਖਣਾ ਏ ਭਈ ਇਬਨੇ ਆਦਮ ਦਾ ਉੱਚਾ ਕੀਤਾ ਜਾਣਾ ਜ਼ਰੂਰ ਏ। ਉਹ ਇਬਨੇ ਆਦਮ ਕੌਣ ਏ? ਤਦ ਯਿਸੂ ਉਹਨਾਂ ਨੂੰ ਆਖਿਆ, ਅਜੇ ਥੋੜਾ ਚਿਰ ਚਾਨਣ ਤੁਹਾਡੇ ਵਿੱਚ ਏ। ਜਿੰਨਾ ਚਿਰ ਤੁਹਾਡੇ ਵਿੱਚ ਚਾਨਣ ਏ, ਟੁਰੋ ਫਿਰੋ, ਇਹ ਜਿਹਾ ਨਾ ਹੋਵੇ ਭਈ ਹਨੇਰਾ ਤੁਹਾਨੂੰ ਆ ਘੇਰੇ ਤੇ ਹਨੇਰੇ ਵਿੱਚ ਟੁਰਨ ਵਾਲੇ ਨੂੰ ਪਤਾ ਨਹੀਂ ਲੱਗਦਾ ਭਈ ਕਿੱਥੇ ਜਾਂਦਾ ਏ। ਜਿੰਨਾ ਚਿਰ ਚਾਨਣ ਤੁਹਾਡੇ ਵਿੱਚ ਏ, ਚਾਨਣ ਨੂੰ ਮੰਨੋ ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਬਣ ਜਾਓ। ਬੇਇਤਕਾਦੀ। ਯਿਸੂ ਇਹ ਗੱਲਾਂ ਆਖੀਆਂ ਤੇ ਜਾ ਕੇ ਉਹਨਾਂ ਕੋਲੋਂ ਛੁਪ ਗਿਆ। ਪਰ ਭਾਵੇਂ ਉਸ ਇੰਨੀਆਂ ਕਰਾਮਾਤਾਂ ਉਹਨਾਂ ਦੇ ਸਾਹਮਣੇ ਵਿਖਾਈਆਂ ਸਨ, ਤਦ ਵੀ ਉਹ ਉਹਦੇ ਉੱਤੇ ਈਮਾਨ ਨਾ ਲਿਆਏ, ਤਾਂ ਜੋ ਯਸਾਇਆ ਨਬੀ ਦਾ ਕਲਾਮ ਜਿਹੜਾ ਉਸ ਆਖਿਆ ਸੀ ਪੂਰਾ ਹੋਏ। ਪਰ ਐ ਖੁਦਾਵੰਦ ਸਾਡੇ ਸਨੇਹ ਨੂੰ ਕਿਸ ਮੰਨਿਆ ਤੇ ਖੁਦਾਵੰਦ ਦੀ ਬਾਂਹ ਕਿਹਦੇ ਉੱਤੇ ਜ਼ਾਹਰ ਹੋਈ। ਉਹ ਐਸ ਕਰਕੇ ਈਮਾਨ ਨਹੀਂ ਲਿਆ ਸਕੇ ਕਿਉਂ ਜੋ ਯਸਾਇਆ ਨੇ ਫੇਰ ਆਖਿਆ, ਉਸ ਉਹਨਾਂ ਦੀਆਂ ਅੱਖੀਆਂ ਅੰਨੀਆਂ ਕੀਤੀਆਂ ਨੇ ਤੇ ਉਹਨਾਂ ਦੇ ਦਿਲ ਸਖਤ ਕੀਤੇ। ਕਿਤੇ ਐਵੇਂ ਨਾ ਹੋਵੇ ਭਈ ਉਹ ਅੱਖੀਆਂ ਨਾਲ ਵੇਖਣ ਤੇ ਦਿਲ ਨਾਲ ਸਮਝਣ ਤੇ ਮੁੜਨ ਤੇ ਮੈਂ ਉਹਨਾਂ ਨੂੰ ਵੱਲ ਕਰਾਂ। ਯਸਾਇਆ ਇਹ ਗੱਲਾਂ ਆਖੀਆਂ ਕਿਉਂ ਜੋ ਉਸ ਉਹਦਾ ਜਲਾਲ ਵੇਖਿਆ ਤੇ ਉਸ ਉਹਦੀਆਂ ਗੱਲਾਂ ਕੀਤੀਆਂ। ਤਦ ਵੀ ਸਰਦਾਰਾਂ ਵਿੱਚੋਂ ਬਥੇਰਿਆਂ ਨੇ ਉਹਦੇ ਉੱਤੇ ਈਮਾਨ ਲਿਆਂਦਾ, ਪਰ ਫਰੀਸੀਆਂ ਦੇ ਡਰ ਮਾਰਿਆਂ ਇਕਰਾਰ ਨਾ ਕੀਤਾ। ਅਜਿਹਾ ਨਾ ਹੋਵੇ ਭਈ ਜਮਾਤੋਂ ਕੱਢੇ ਜਾਣ, ਕਿਉਂ ਜੋ ਉਹ ਬੰਦਿਆਂ ਦੀ ਵਡਿਆਈ ਨੂੰ ਖੁਦਾ ਦੀ ਵਡਿਆਈ ਨਾਲੋਂ ਵੱਧ ਪਿਆਰ ਕਰਦੇ ਸਨ। ਯਿਸੂ ਉੱਚੀ ਉੱਚੀ ਆਖਿਆ, ਭਈ ਉਹ ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ, ਮੇਰੇ ਉੱਤੇ ਨਹੀਂ ਪਰ ਮੇਰੇ ਘੱਲਣ ਵਾਲੇ ਉੱਤੇ ਈਮਾਨ ਲਿਆਉਂਦਾ ਏ। ਤੇ ਉਹ ਜਿਹੜਾ ਮੈਨੂੰ ਵੇਖਦਾ ਏ, ਮੇਰੇ ਘੱਲਣ ਵਾਲੇ ਨੂੰ ਵੇਖਦਾ ਏ। ਮੈਂ ਦੁਨੀਆ ਵਿੱਚ ਚਾਨਣ ਹੋ ਕੇ ਆਇਆ ਆ, ਤਾਂ ਜੋ ਜਿਹੜਾ ਕੋਈ ਮੇਰੇ ਉੱਤੇ ਈਮਾਨ ਲਿਆਉਂਦਾ ਏ ਹਨੇਰੇ ਵਿੱਚ ਨਾ ਰਹੇ। ਤੇ ਜੇ ਕੋਈ ਮੇਰੀਆਂ ਗੱਲਾਂ ਸੁਣੇ ਤੇ ਨਾ ਮੰਨੇ, ਮੈਂ ਉਹਦੀ ਅਦਾਲਤ ਨਹੀਂ ਕਰਦਾ, ਕਿਉਂ ਜੋ ਮੈਂ ਦੁਨੀਆ ਦੀ ਅਦਾਲਤ ਕਰਨ ਵਾਸਤੇ ਨਹੀਂ ਆਇਆ, ਪਰ ਦੁਨੀਆ ਨੂੰ ਬਚਾਉਣ ਦੇ ਵਾਸਤੇ। ਉਹ ਜਿਹੜਾ ਮੈਨੂੰ ਰੱਦ ਕਰਕੇ ਮੇਰੀਆਂ ਗੱਲਾਂ ਨੂੰ ਨਹੀਂ ਕਬੂਲਦਾ, ਉਹਦਾ ਇੱਕ ਅਦਾਲਤ ਕਰਨ ਵਾਲਾ ਏ। ਤੇ ਇਹ ਕਲਾਮ ਜਿਹੜਾ ਮੈਂ ਆਖਿਆ, ਉਹੀ ਓੜਕ ਦੇ ਦਿਨ ਉਹਦੀ ਅਦਾਲਤ ਕਰੇਗਾ। ਕਿਉਂ ਜੋ ਮੈਂ ਆਪਣੇ ਵੱਲੋਂ ਨਹੀਂ ਬੋਲਿਆ, ਪਰ ਬਾਪ ਜਿਸ ਮੈਨੂੰ ਘੱਲਿਆ ਉਸ ਮੈਨੂੰ ਹੁਕਮ ਦਿੱਤਾ ਹੈ ਭਈ ਮੈਂ ਕੀ ਆਖਾਂ ਤੇ ਕੀ ਬੋਲਾਂ। ਤੇ ਮੈਂ ਜਾਣਨਾ ਆ ਭਈ ਉਹਦਾ ਹੁਕਮ ਸਦਾ ਦੀ ਜ਼ਿੰਦਗੀ ਏ। ਸੋ ਜੋ ਕੁਝ ਮੈਂ ਬੋਲਣਾ ਆ, ਜਿਵੇਂ ਬਾਪ ਨੇ ਮੈਨੂੰ ਆਖਿਆ ਏ ਉਸੇ ਤਰ੍ਹਾਂ ਬੋਲਣਾ ਆ। 113 ਵਿਆਹ ਦੇ ਖਾਣੇ ਦੀ ਤਮਸੀਲ। ਮੱਤੀ 22 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 14 ਐਤ ਤੀਕਰ।
ਤੇ ਯਿਸੂ ਨੇ ਫਿਰ ਤਮਸੀਲਾਂ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਭਈ ਅਸਮਾਨ ਦੀ ਬਾਦਸ਼ਾਹੀ ਇੱਕ ਬਾਦਸ਼ਾਹ ਵਾਂਗਰ ਏ, ਜਿਸ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ ਉਸ ਆਪਣੇ ਨੌਕਰਾਂ ਨੂੰ ਘੱਲਿਆ ਭਈ ਮੇਲੀਆਂ ਨੂੰ ਵਿਆਹ ਵਿੱਚ ਸੱਦਣ, ਪਰ ਉਹ ਆਉਣ ਨੂੰ ਰਾਜ਼ੀ ਨਾ ਹੋਏ। ਫਿਰ ਉਸ ਹੋਰ ਨੌਕਰਾਂ ਨੂੰ ਇਹ ਆਖ ਕੇ ਘੱਲਿਆ ਭਈ ਮੇਲੀਆਂ ਨੂੰ ਆਖੋ ਭਈ ਵੇਖੋ ਮੈਂ ਆਪਣਾ ਖਾਣਾ ਤਿਆਰ ਕਰ ਲਿਆ ਏ, ਮੇਰੇ ਢੱਗੇ ਤੇ ਮੇਰੇ ਪਲੇ ਹੋਏ ਜਾਨਵਰ ਉਸ ਗਏ ਨੇ ਤੇ ਸਭ ਕੁਝ ਤਿਆਰ ਏ, ਤੁਸੀਂ ਵਿਆਹ ਵਿੱਚ ਆਓ। ਪਰ ਉਹ ਬੇਪਰਵਾਹੀ ਕਰਕੇ ਚਲੇ ਗਏ, ਇੱਕ ਆਪਣੀ ਭੈੜੀ ਵੱਲ, ਦੂਜਾ ਆਪਣੇ ਵੰਝ ਵਪਾਰ ਨੂੰ, ਤੇ ਬਾਕੀਆਂ ਨੇ ਉਹਦੇ ਨੌਕਰਾਂ ਨੂੰ ਫੜਿਆ ਤੇ ਉਹਨਾਂ ਦੀ ਪੱਤ ਲਾਈ ਤੇ ਮਾਰ ਸੁੱਟਿਆ। ਤਦ ਬਾਦਸ਼ਾਹ ਨੂੰ ਗੁੱਸਾ ਆਇਆ ਤੇ ਉਸ ਆਪਣੀ ਫੌਜ ਨੂੰ ਘੱਲ ਕੇ ਉਹਨਾਂ ਖੂਨੀਆਂ ਦਾ ਨਾਸ ਕਰਵਾ ਦਿੱਤਾ ਤੇ ਉਹਨਾਂ ਦਾ ਸ਼ਹਿਰ ਫੂਕ ਦਿੱਤਾ ਤੇ ਆਪਣੇ ਨੌਕਰਾਂ ਨੂੰ ਆਖਿਆ ਵਿਆਹ ਤੇ ਤਿਆਰ ਏ, ਪਰ ਮੇਲੀ ਨਲਾਇਕ ਨਿਕਲੇ। ਪਰ ਤੁਸੀਂ ਚੁਰਸਤਿਆਂ ਵਿੱਚ ਜਾਓ ਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ। ਤੇ ਉਹ ਨੌਕਰ ਬਾਹਰ ਜਾ ਕੇ ਰਾਹਾਂ ਉੱਤੇ ਬੁਰੇ ਭਲੇ ਜਿੰਨੇ ਟੱਕਰੇ ਸਭਨਾਂ ਨੂੰ ਇਕੱਠੇ ਕਰਕੇ ਲੈ ਆਏ ਤੇ ਵਿਆਹ ਵਾਲਾ ਘਰ ਪ੍ਰਾਹੁਣਿਆਂ ਨਾਲ ਭਰ ਗਿਆ। ਤੇ ਜਦ ਬਾਦਸ਼ਾਹ ਪ੍ਰਾਹੁਣਿਆਂ ਨੂੰ ਵੇਖਣ ਲਈ ਅੰਦਰ ਆਇਆ, ਉਸ ਇੱਕ ਬੰਦੇ ਨੂੰ ਉੱਥੇ ਵੇਖਿਆ ਜਿਸ ਵਿਆਹ ਵਾਲਾ ਕੱਪੜਾ ਪਾਇਆ ਹੋਇਆ ਨਹੀਂ ਸੀ, ਤੇ ਉਹਨੂੰ ਆਖਣ ਲੱਗਾ ਭਰਾ ਤੂੰ ਵਿਆਹ ਵਾਲੇ ਕੱਪੜੇ ਬਾਝੋਂ ਇੱਥੇ ਕਿਵੇਂ ਆ ਵੜਿਆ। ਉਹ ਤੇ ਚੁੱਪ ਰਹਿ ਗਿਆ। ਤਦ ਬਾਦਸ਼ਾਹ ਨੌਕਰਾਂ ਨੂੰ ਆਖਿਆ ਇਹਦੇ ਹੱਥ ਪੈਰ ਬੰਨ ਕੇ ਇਹਨੂੰ ਬਾਹਰ ਹਨੇਰੇ ਵਿੱਚ ਸੁੱਟ ਆਓ, ਉਥੇ ਰੋਣਾ ਤੇ ਕਚੀਚੀਆਂ ਵਟਣਾ ਹੋਏਗਾ, ਕਿਉਂ ਜੋ ਸੱਦੇ ਹੋਏ ਤੇ ਬਹੁਤ ਨੇ ਪਰ ਚੁਣੇ ਹੋਏ ਥੋੜੇ। 114 ਜਜ਼ੀਆ ਦੇਣ ਦੇ ਬਾਰੇ ਸਵਾਲ। ਮੱਤੀ 22 ਬਾਬ ਉਹਦੀ 15 ਐਤ ਤੋਂ ਲੈ ਕੇ 22 ਐਤ ਤੱਕ। ਤਦ ਫਰੀਸੀਆਂ ਜਾ ਕੇ ਸਲਾਹ ਕੀਤੀ ਭਈ ਕਿਸ ਤਰ੍ਹਾਂ ਉਹਨੂੰ ਗੱਲਾਂ ਵਿੱਚ ਫਸਾਈਏ, ਤੇ ਉਹਨਾਂ ਆਪਣੇ ਸ਼ਾਗਿਰਦਾਂ ਨੂੰ ਹਰੂਦੀਆਂ ਸਣੇ ਉਹਦੇ ਕੋਲ ਘੱਲਿਆ ਭਈ ਉਹਨੂੰ ਆਖਣ ਐ ਉਸਤਾਦ ਸਾਨੂੰ ਮਾਲੂਮ ਏ ਭਈ ਤੂੰ ਸੱਚਾ ਏ ਤੇ ਸਚਾਈ ਨਾਲ ਖੁਦਾ ਦਾ ਰਾਹ ਦੱਸਣਾ ਏ, ਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ, ਕਿਉਂ ਜੋ ਤੂੰ ਬੰਦਿਆਂ ਦੇ ਮੂੰਹ ਦਾ ਲਿਹਾਜ਼ ਨਹੀਂ ਕਰਦਾ। ਸਾਨੂੰ ਦੱਸ ਤੂੰ ਕੀ ਸਮਝਣਾ ਹੈ, ਭਈ ਕੈਸਰ ਨੂੰ ਜਜ਼ੀਆ ਦੇਣਾ ਚਾਹੀਦਾ ਏ ਕਿ ਨਹੀਂ। ਪਰ ਯਿਸੂ ਨੇ ਉਹਨਾਂ ਦੀ ਸ਼ਰਾਰਤ ਜਾਂਚ ਕੇ ਆਖਿਆ ਐ ਮਕਾਰੋ, ਤੁਸੀਂ ਮੈਨੂੰ ਕਿਉਂ ਅਜ਼ਮਾਉਂਦੇ ਹੋ, ਜਜ਼ੀਏ ਦਾ ਸਿੱਕਾ ਮੈਨੂੰ ਦਿਖਾਓ। ਉਹ ਉਹਦੇ ਕੋਲ 1 ਦਿਨਾਰ ਲੈ ਆਏ ਤੇ ਉਸ ਉਹਨਾਂ ਨੂੰ ਆਖਿਆ ਇਹ ਮੂਰਤ ਤੇ ਇਹ ਲਿਖਤ ਕਿਹਦੀ ਏ। ਉਹ ਉਹਨੂੰ ਆਖਣ ਲੱਗੇ ਕੈਸਰ ਦੀ। ਤਦ ਉਹ ਉਹਨਾਂ ਨੂੰ ਆਖਣ ਲੱਗਾ ਫਿਰ ਜੋ ਕੈਸਰ ਦਾ ਏ ਕੈਸਰ ਨੂੰ ਦਿਓ, ਤਾਂ ਜੋ ਖੁਦਾ ਦਾ ਏ ਖੁਦਾ ਨੂੰ। ਤੇ ਉਹਨਾਂ ਇਹ ਸੁਣ ਕੇ ਤਾਜਬ ਕੀਤਾ ਤੇ ਉਹਨੂੰ ਛੱਡ ਕੇ ਟੁਰ ਗਏ। 115 ਫਸਾਣ ਵਾਲਾ ਦੂਜਾ ਸਵਾਲ। ਲੂਕਾ 20 ਬਾਬ 27 ਐਤ ਤੋਂ ਲੈ ਕੇ 40 ਐਤ ਤੱਕ। ਤਦ ਸਦੂਕੀਆਂ ਵਿੱਚੋਂ ਜਿਹੜੇ ਕਿਆਮਤ ਦੇ ਮੁਨਕਰ ਨੇ ਕਈਆਂ ਉਹਦੇ ਕੋਲ ਆ ਕੇ ਉਹਨੂੰ ਇਹ ਆਖ ਕੇ ਪੁੱਛਿਆ ਭਈ ਐ ਉਸਤਾਦ ਮੂਸਾ ਸਾਡੇ ਲਈ ਲਿਖਿਆ ਏ ਭਈ ਜੇ ਕਿਸੇ ਦਾ ਵਿਆਹਿਆ ਹੋਇਆ ਭਰਾ ਬੇਔਲਾਦ ਮਰ ਜਾਏ ਤੇ ਉਹਦਾ ਭਰਾ ਉਹਦੀ ਬੀਵੀ ਨੂੰ ਲੈ ਲੈ ਤੇ ਆਪਣੇ ਭਰਾ ਲਈ ਨਸਲ ਕਾਇਮ ਕਰੇ। ਸੋ 7 ਭਰਾ ਸਨ ਤੇ ਪਹਿਲਾ ਬੀਵੀ ਕਰਕੇ ਬੇਔਲਾਦ ਮਰ ਗਿਆ ਤੇ ਦੂਜਾ ਵੀ, ਤੇ ਤੀਜੇ ਉਹਨੂੰ ਲੈ ਲਿਆ। ਐਸੇ ਤਰ੍ਹਾਂ 7 ਹੀ ਬੇਔਲਾਦ ਮਰ ਗਏ।
ਮਗਰੋਂ ਉਹ ਜ਼ਨਾਨੀ ਵੀ ਮੋਈ। ਸੋ ਕਿਆਮਤ ਨੂੰ ਉਹ ਉਹਨਾਂ ਵਿੱਚੋਂ ਕਿਹਦੀ ਬੀਵੀ ਹੋਏਗੀ? ਕਿਉਂ ਜੋ ਉਹ ਸੱਤਾਂ ਦੇ ਘਰ ਵਸੀ ਸੀ। ਤੇ ਯਸੂ ਉਹਨਾਂ ਨੂੰ ਆਖਿਆ, ਇਸ ਦੁਨੀਆ ਦੇ ਫਰਜ਼ੰਦ ਵਿਆਹ ਕਰਦੇ ਤੇ ਵਿਆਹੇ ਜਾਂਦੇ ਨੇ, ਪਰ ਜਿਹੜੇ ਲੋਕ ਇਸ ਲਾਇਕ ਸਮਝੇ ਗਏ ਨੇ ਭਈ ਉਹ ਦੁਨੀਆ ਨੂੰ ਹਾਸਲ ਕਰਨ ਤੇ ਮੁਰਦਿਆਂ ਵਿੱਚੋਂ ਜੀ ਉੱਠਣ, ਉਹ ਨਾ ਵਿਆਹ ਕਰਦੇ ਤੇ ਨਾ ਵਿਆਹੇ ਜਾਂਦੇ ਨੇ, ਤੇ ਉਹ ਮੁੜ ਨਹੀਂ ਮਰ ਸਕਦੇ, ਕਿਉਂ ਜੋ ਉਹ ਫਰਿਸ਼ਤਿਆਂ ਜੇ ਨੇ ਤੇ ਕਿਆਮਤ ਦੇ ਪੁੱਤਰ ਹੋ ਕੇ ਖੁਦਾ ਦੇ ਵੀ ਪੁੱਤਰ ਨੇ। ਤੇ ਇਹ ਗੱਲ ਭਈ ਮੁਰਦੇ ਜੀ ਉੱਠਦੇ ਨੇ, ਮੂਸਾ ਵੀ ਝਾੜੀ ਵਾਲੇ ਜ਼ਿਕਰ ਵਿੱਚ ਦੱਸਿਆ ਸੀ, ਜਦੋਂ ਉਹ ਖੁਦਾਵੰਦ ਨੂੰ ਇਬਰਾਹਿਮ ਦਾ ਖੁਦਾ ਤੇ ਇਸਹਾਕ ਦਾ ਖੁਦਾ ਤੇ ਯਾਕੂਬ ਦਾ ਖੁਦਾ ਆਖਦਾ ਹੈ, ਪਰ ਖੁਦਾ ਮੁਰਦਿਆਂ ਦਾ ਖੁਦਾ ਨਹੀਂ, ਸਗੋਂ ਜਿਉਂਦਿਆਂ ਦਾ ਹੈ, ਕਿਉਂ ਜੋ ਸਾਰੇ ਉਹਦੇ ਵਾਸਤੇ ਜਿਉਂਦੇ ਨੇ। ਤੇ ਕਈ ਫਕੀਆਂ ਉਹਨੂੰ ਆਖਿਆ, ਭਈ ਇਹ ਉਸਤਾਦ ਤੂੰ ਬੜਾ ਚੰਗਾ ਆਖਿਆ, ਕਿਉਂ ਜੋ ਉਹਨਾਂ ਨੂੰ ਫੇਰ ਕੋਈ ਸਵਾਲ ਪੁੱਛਣ ਦਾ ਹੌਸਲਾ ਨਾ ਪਿਆ। 116 ਸਭ ਤੋਂ ਵੱਡਾ ਹੁਕਮ। ਮਰਕਸ 12 ਬਾਬ ਉਹਦੀ 28 ਐਤ ਤੋਂ ਲੈ ਕੇ 34 ਐਤ ਤੀਕਰ। ਤਦ ਫਕੀਆਂ ਵਿੱਚੋਂ ਇੱਕ ਉਹਦੇ ਕੋਲ ਆਇਆ, ਤੇ ਜਦ ਉਹਨਾਂ ਦੀ ਬਹਿਸ ਸੁਣੀ ਤੇ ਸਮਝਿਆ ਭਈ ਉਸ ਉਹਨਾਂ ਨੂੰ ਖੂਬ ਜਵਾਬ ਦਿੱਤਾ, ਤੇ ਉਹਦੇ ਤੋਂ ਪੁੱਛਿਆ ਭਈ ਸਾਰੇ ਹੁਕਮਾਂ ਵਿੱਚੋਂ ਪਹਿਲਾ ਕਿਹੜਾ ਹੈ? ਯਸੂ ਉਹਨੂੰ ਜਵਾਬ ਦਿੱਤਾ, ਪਹਿਲਾ ਇਹ ਹੈ ਭਈ ਸੁਣ ਇਸਰਾਈਲ, ਖੁਦਾਵੰਦ ਸਾਡਾ ਖੁਦਾ ਇੱਕ ਹੀ ਖੁਦਾਵੰਦ ਹੈ, ਤੇ ਤੂੰ ਖੁਦਾਵੰਦ ਆਪਣੇ ਖੁਦਾ ਨੂੰ ਆਪਣੇ ਸਾਰੇ ਦਿਲ ਨਾਲ ਤੇ ਆਪਣੀ ਸਾਰੀ ਜਾਨ ਨਾਲ ਤੇ ਆਪਣੀ ਸਾਰੀ ਅਕਲ ਨਾਲ ਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰ। ਦੂਜਾ ਇਹ ਹੈ, ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਹਨਾਂ ਨਾਲੋਂ ਵੱਡਾ ਕੋਈ ਹੁਕਮ ਨਹੀਂ ਹੈ। ਤਦ ਉਸ ਫਕੀਰ ਨੂੰ ਆਖਿਆ, ਠੀਕ ਐ ਉਸਤਾਦ, ਤੂੰ ਸੱਚ ਆਖਿਆ ਭਈ ਉਹ ਇੱਕ ਹੀ ਹੈ ਤੇ ਉਹਦੇ ਬਾਝੋਂ ਹੋਰ ਕੋਈ ਨਹੀਂ ਹੈ, ਤੇ ਸਾਰੇ ਦਿਲ ਨਾਲ ਤੇ ਸਾਰੀ ਸਮਝ ਨਾਲ ਤੇ ਸਾਰੇ ਜ਼ੋਰ ਨਾਲ ਉਹਨੂੰ ਪਿਆਰ ਕਰਨਾ ਤੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੀਆਂ ਕੁਰਬਾਨੀਆਂ ਜਿਹੜੀਆਂ ਅੱਗ ਉੱਤੇ ਸਾੜੀਆਂ ਜਾਂਦੀਆਂ ਨੇ ਤੇ ਚੜਾਵਿਆਂ ਨਾਲੋਂ ਵੱਡੀ ਗੱਲ ਏ। ਤੇ ਜਦੋਂ ਯਿਸੂ ਵੇਖਿਆ ਵੀ ਉਸ ਅਕਲ ਨਾਲ ਜਵਾਬ ਦਿੱਤਾ ਤੇ ਉਸ ਆਖਿਆ, ਤੂੰ ਖੁਦਾ ਦੀ ਬਾਦਸ਼ਾਹੀ ਤੋਂ ਦਰਾੜੇ ਨਹੀਂ ਏ। ਤੇ ਇਦੋਂ ਅੱਗੇ ਕਿਸੇ ਦਾ ਹੌਸਲਾ ਨਾ ਪਿਆ ਭਈ ਉਹਦੇ ਤੋਂ ਸਵਾਲ ਪੁੱਛੇ। 117 ਯਿਸੂ ਇੱਕ ਸਵਾਲ ਕਰਦਾ ਹੈ। ਲੂਕਾ 20 ਬਾਬ ਉਹਦੀ 41 ਐਤ ਤੋਂ ਲੈ ਕੇ 47 ਐਤ ਤੀਕਰ। ਤੇ ਉਹਨਾਂ ਨੂੰ ਆਖਿਆ, ਲੋਕ ਕੀ ਆਖਦੇ ਨੇ ਭਈ ਮਸੀਹ ਦਾਊਦ ਦਾ ਪੁੱਤਰ ਹੈ? ਕਿਉਂ ਜੋ ਦਾਊਦ ਜ਼ਬੂਰ ਦੀ ਕਿਤਾਬ ਵਿੱਚ ਆਪੇ ਆਖਦਾ ਹੈ ਭਈ ਖੁਦਾਵੰਦ ਨੇ ਮੇਰੇ ਖੁਦਾਵੰਦ ਨੂੰ ਆਖਿਆ, ਮੇਰੇ ਸੱਜੇ ਹੱਥ ਬੈਠ ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਕੀ ਨਾ ਕਰ ਦੇਵਾਂ। ਸੋ ਦਾਊਦ ਤੇ ਉਹਨੂੰ ਖੁਦਾਵੰਦ ਆਖਦਾ ਹੈ, ਫਿਰ ਉਹ ਪੁੱਤਰ ਕਿਵੇਂ ਹੋਇਆ? ਜ਼ਬੂਰ 110 ਉਹਦੀ 11 ਐਤ। ਤਦ ਸਾਰੇ ਲੋਕਾਂ ਦੇ ਸੁਣਦਿਆਂ ਉਸ ਆਪਣੇ ਸ਼ਾਗਿਰਦਾਂ ਨੂੰ ਆਖਿਆ, ਭਈ ਫਕੀਆਂ ਵੱਲੋਂ ਖਬਰਦਾਰ ਰਵੋ, ਜਿਹੜੇ ਲੰਬੇ ਚੋਗਾ ਪਾ ਕੇ ਫਿਰਨਾ ਚਾਹੁੰਦੇ ਨੇ ਤੇ ਬਾਜ਼ਾਰਾਂ ਵਿੱਚ ਸਲਾਮਾਂ ਦਾ ਤੇ ਇਬਾਦਤਖਾਨਿਆਂ ਵਿੱਚ ਪਹਿਲੀਆਂ ਕੁਰਸੀਆਂ ਤੇ ਜ਼ਿਆਫਤਾਂ ਵਿੱਚ ਉੱਚੀਆਂ ਥਾਵਾਂ ਦਾ ਸ਼ੌਕ ਰੱਖਦੇ ਨੇ। ਉਹ ਬੇਵਾ ਔਰਤਾਂ ਦੇ ਘਰਾਂ ਨੂੰ ਨਿਗਲ ਜਾਂਦੇ ਤੇ ਵਿਖਾਲਣ ਲਈ ਲੰਬੀ ਚੌੜੀ ਦੁਆਵਾਂ ਕਰਦੇ ਨੇ। ਉਹਨਾਂ ਲਈ ਬਹੁਤੀ ਸਜ਼ਾ ਦਾ ਹੁਕਮ ਹੋਏਗਾ। 118 ਸ਼ਰ੍ਹਾ ਦੇ ਆਲਮਾਂ ਤੇ ਫਰੀਸੀਆਂ। ਮੱਤੀ 23 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 39 ਐਤ ਤੀਕਰ। ਤਦ ਯਿਸੂ ਨੇ ਲੋਕਾਂ ਨੂੰ ਤੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਭਈ ਫਕੀ ਤੇ ਫਰੀਸੀ
मूसा ਦੀ ਗੱਦੀ ਉੱਤੇ ਬੈਠੇ ਹੋਏ ਨੇ। ਇਸ ਲਈ ਸਭ ਕੁਝ ਜੋ ਉਹ ਤੁਹਾਨੂੰ ਆਖਣ ਤੁਸੀਂ ਅਮਲ ਕਰੋ ਤੇ ਮੰਨੋ, ਪਰ ਉਹਨਾਂ ਜੇ ਕੰਮ ਨਾ ਕਰੋ, ਕਿਉਂ ਜੋ ਉਹ ਆਖਦੇ ਨੇ ਪਰ ਅਮਲ ਨਹੀਂ ਕਰਦੇ। ਹਾਂ, ਉਹ ਭਾਰੀਆਂ ਪੰਡਾਂ ਜਿਹੜੀਆਂ ਔਖੀਆਂ ਚੁੱਕੀਆਂ ਜਾਂਦੀਆਂ ਨੇ ਬੰਨ ਛੱਡਦੇ ਨੇ ਤੇ ਬੰਦਿਆਂ ਦੇ ਮੋਢਿਆਂ ਉੱਤੇ ਰੱਖਦੇ ਨੇ, ਪਰ ਆਪ ਉਹ ਆਪਣੀ ਉਂਗਲ ਨਾਲ ਉਹਨਾਂ ਨੂੰ ਖਸਕਾਣਾ ਨਹੀਂ ਚਾਹੁੰਦੇ ਤੇ ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਨੇ। ਉਹ ਤੇ ਆਪਣੇ ਤਵੀਜ਼ ਚੌੜੇ ਤੇ ਆਪਣੇ ਚੋਗੇ ਦੀ ਝਾਲਰ ਵੱਡੀ ਬਣਾਉਂਦੇ ਨੇ ਤੇ ਮਹਿਮਾਨਾਂ ਵਿੱਚ ਉੱਚੇ ਥਾਂ ਤੇ ਇਬਾਦਤਖਾਨਿਆਂ ਵਿੱਚ ਅਗਲੀਆਂ ਕੁਰਸੀਆਂ ਚਾਹੁੰਦੇ ਨੇ ਤੇ ਬਾਜ਼ਾਰਾਂ ਵਿੱਚ ਸਲਾਮ ਲੈਣ ਤੇ ਲੋਕਾਂ ਕੋਲੋਂ ਰੱਬੀ ਅਖਵਾਣ ਦੇ ਭੁੱਖੇ ਨੇ। ਪਰ ਤੁਸੀਂ ਰੱਬੀ ਨਾ ਖਵਾਓ, ਕਿਉਂ ਜੋ ਇੱਕ ਹੀ ਤੁਹਾਡਾ ਉਸਤਾਦ ਏ ਤੇ ਤੁਸੀਂ ਸਾਰੇ ਭਰਾ ਹੋ। ਤੇ ਜ਼ਮੀਨ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੋ ਇੱਕ ਹੀ ਤੁਹਾਡਾ ਬਾਪ ਜਿਹੜਾ ਅਸਮਾਨਾਂ ਉੱਤੇ ਹੈ। ਤੇ ਨਾ ਤੁਸੀਂ ਹਾਦੀ ਅਖਵਾਓ, ਕਿਉਂ ਜੋ ਇੱਕ ਹੀ ਤੁਹਾਡਾ ਹਾਦੀ ਯਾਨੀ ਮਸੀਹ, ਪਰ ਜਿਹੜਾ ਤੁਹਾਡੇ ਵਿੱਚੋਂ ਵੱਡਾ ਏ ਸੋ ਤੁਹਾਡਾ ਖਾਦਮ ਹੋਏਗਾ। ਤੇ ਜਿਹੜਾ ਕੋਈ ਆਪਣੇ ਆਪ ਨੂੰ ਉੱਚਿਆਂ ਕਰੇਗਾ ਸੋ ਨੀਵਿਆਂ ਕੀਤਾ ਜਾਏਗਾ, ਤੇ ਜਿਹੜਾ ਕੋਈ ਆਪਣੇ ਆਪ ਨੂੰ ਨੀਵਿਆਂ ਕਰੇਗਾ ਸੋ ਉੱਚਾ ਕੀਤਾ ਜਾਏਗਾ। 7 ਗਮ। ਪਰ ਹਾਏ ਅਫਸੋਸ ਤੁਹਾਡੇ ਉੱਤੇ ਫਕੀਓ ਤੇ ਫਰੀਸੀਓ ਮਕਾਰੋ, ਇਸ ਲਈ ਤੁਸੀਂ ਅਸਮਾਨ ਦੀ ਬਾਦਸ਼ਾਹੀ ਨੂੰ ਲੋਕਾਂ ਉੱਤੇ ਬੰਦ ਕਰਦੇ ਹੋ। ਤੁਸੀਂ ਤੇ ਨਾ ਆਪ ਵਿੱਚ ਵੜਦੇ ਤੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ। ਹਾਏ ਤੁਹਾਡੇ ਉੱਤੇ ਅਫਸੋਸ ਫਕੀਓ ਤੇ ਫਰੀਸੀਓ ਮਕਾਰੋ, ਇਸ ਲਈ ਭਈ ਤੁਸੀਂ ਬੇਵਾ ਔਰਤਾਂ ਦੇ ਘਰਾਂ ਨੂੰ ਨਿਗਲ ਜਾਂਦੇ ਹੋ ਤੇ ਵਿਖਾਲਣ ਲਈ ਲੰਬੀ ਚੌੜੀ ਨਮਾਜ਼ ਪੜ੍ਹਦੇ ਹੋ। ਤੁਹਾਨੂੰ ਬਹੁਤੀ ਸਜ਼ਾ ਮਿਲੇਗੀ। ਪਰ ਹਾਏ ਅਫਸੋਸ ਤੁਹਾਡੇ ਉੱਤੇ ਫਕੀਓ ਤੇ ਫਰੀਸੀਓ ਮਕਾਰੋ, ਇਸ ਲਈ ਭਈ ਤੁਸੀਂ ਇੱਕ ਬੰਦੇ ਨੂੰ ਆਪਣੇ ਦੀਨ ਵਿੱਚ ਲੈ ਆਉਣ ਵਾਸਤੇ ਸਮੁੰਦਰ ਤੇ ਜ਼ਮੀਨ ਗਾਹ ਮਾਰਦੇ ਹੋ। ਜਦ ਆ ਗਿਆ ਤੇ ਤੁਸੀਂ ਉਹਨੂੰ ਆਪਣੇ ਨਾਲੋਂ ਦੂਣਾ ਜਹੰਨਮ ਦਾ ਪੁੱਤਰ ਬਣਾਉਂਦੇ ਹੋ। ਪਰ ਹਾਏ ਅਫਸੋਸ ਤੁਹਾਡੇ ਉੱਤੇ ਅੰਨੇ ਰਾਹ ਦੱਸਣ ਵਾਲਿਓ, ਜਿਹੜੇ ਆਖਦੇ ਹੋ ਭਈ ਜੇ ਕੋਈ ਹੈਕਲ ਦੀ ਸਹੁੰ ਚੁੱਕੇ ਤੇ ਕੋਈ ਗੱਲ ਨਹੀਂ, ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਚੁੱਕੇ ਤੇ ਪੂਰੀ ਕਰਨੀ ਪਵੇਗੀ। ਮੂਰਖੋ ਤੇ ਅੰਨਿਓ, ਵੱਡਾ ਕਿਹੜਾ ਏ, ਸੋਨਾ ਕਿ ਹੈਕਲ? ਜੇ ਸੋਨੇ ਨੂੰ ਪਾਕ ਕੀਤਾ ਏ। ਜੇ ਕੋਈ ਕੁਰਬਾਨਗਾਹ ਦੀ ਸਹੁੰ ਚੁੱਕੇ ਤੇ ਕੋਈ ਗੱਲ ਨਹੀਂ, ਪਰ ਜੇ ਕੋਈ ਉਸ ਚੜਾਵੇ ਦੀ ਜਿਹੜਾ ਉਹਦੇ ਉੱਤੇ ਆ ਸਹੁੰ ਚੁੱਕੇ ਤੇ ਉਹਨੂੰ ਪੂਰੀ ਕਰਨੀ ਪਵੇਗੀ। ਉਹ ਉਹਦਾ ਦੇਣਦਾਰ ਏ। ਅੰਨਿਓ, ਵੱਡਾ ਕਿਹੜਾ ਏ, ਚੜਾਵਾ ਕਿ ਕੁਰਬਾਨਗਾਹ ਜਿਹੜੀ ਚੜਾਵੇ ਨੂੰ ਪਾਕ ਕਰਦੀ ਏ? ਇਸ ਲਈ ਜਿਹੜਾ ਕੁਰਬਾਨਗਾਹ ਦੀ ਸਹੁੰ ਚੁੱਕਦਾ ਏ ਉਹ ਉਹਦੀ ਤੇ ਨਾਲੇ ਸਾਰੀਆਂ ਸ਼ੈਵਾਂ ਦੀ ਵੀ ਜਿਹੜੀਆਂ ਉਹਦੇ ਉੱਤੇ ਨੇ ਸਹੁੰ ਚੁੱਕਦਾ ਏ, ਤੇ ਜਿਹੜਾ ਹੈਕਲ ਦੀ ਸਹੁੰ ਚੁੱਕਦਾ ਏ ਉਹ ਉਹਦੀ ਤੇ ਨਾਲੇ ਉਹਦੀ ਵੀ ਜਿਹੜਾ ਹੈਕਲ ਵਿੱਚ ਰਹਿੰਦਾ ਏ ਸਹੁੰ ਚੁੱਕਦਾ ਏ। ਤੇ ਜਿਹੜਾ ਅਸਮਾਨਾਂ ਦੀ ਸਹੁੰ ਚੁੱਕਦਾ ਏ ਉਹ ਖੁਦਾ ਦੇ ਤਖਤ ਦੀ ਤੇ ਉਹਦੇ ਉੱਤੇ ਬਹਿਣ ਵਾਲੇ ਦੀ ਵੀ ਸਹੁੰ ਚੁੱਕਦਾ ਏ। ਹਾਏ ਅਫਸੋਸ ਤੁਹਾਡੇ ਉੱਤੇ ਫਕੀਓ ਤੇ ਫਰੀਸੀਓ ਮਕਾਰੋ, ਇਸ ਲਈ ਭਈ ਤੁਸੀਂ ਪੁਦੀਨੇ ਤੇ ਸੌਂਫ ਤੇ ਜ਼ੀਰੇ ਦੇ ਉੱਤੇ ਦਹਿ ਯਕੀ ਲਾਉਂਦੇ ਹੋ, ਪਰ ਸ਼ਰੀਅਤ ਦੀਆਂ ਭਾਰੀਆਂ ਭਾਰੀਆਂ ਗੱਲਾਂ ਨੂੰ ਯਾਨੀ ਅਦਾਲਤ ਤੇ ਰਹਿਮ ਤੇ ਈਮਾਨ ਨੂੰ ਤੁਸੀਂ ਛੱਡ ਦਿੱਤਾ ਹੈ। ਚਾਹੀਦਾ ਐ ਸੀ ਭਈ ਤੁਸੀਂ ਇਹਨਾਂ ਨੂੰ ਕਰਦੇ ਤੇ ਉਹਨਾਂ ਨੂੰ ਵੀ ਨਾ ਛੱਡਦੇ। ਅੰਨੇ ਰਾਹ ਦੱਸਣ ਵਾਲਿਓ,
ਜਿਹੜੇ ਮੱਛਰ ਨੂੰ ਪੁਣ ਕੇ ਕੱਢ ਛੱਡਦੇ ਹੋ ਤੇ ਊਠ ਨੂੰ ਲੰਘਾ ਜਾਂਦੇ ਹੋ। ਹਾਏ ਅਫਸੋਸ ਤੁਹਾਡੇ ਉੱਤੇ, ਫਕੀਓ ਤੇ ਫਰੀਸੀਓ ਮਕਾਰੋ। ਤੁਸੀਂ ਕਟੋਰੇ ਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ, ਪਰ ਉਹ ਅੰਦਰੋਂ ਲੁੱਟ ਤੇ ਬਦਪਰਹੇਜ਼ੀ ਨਾਲ ਭਰੇ ਹੋਏ ਨੇ। ਐ ਅੰਨੇ ਫਰੀਸੀ, ਪਹਿਲਾ ਕਟੋਰਾ ਤੇ ਥਾਲੀ ਦਾ ਅੰਦਰ ਸਾਫ਼ ਕਰ, ਤਾਂ ਉਹ ਬਾਹਰੋਂ ਵੀ ਸਾਫ਼ ਹੋ ਜਾਵੇ। ਹਾਏ ਅਫਸੋਸ ਤੁਹਾਡੇ ਉੱਤੇ, ਫਕੀਓ ਤੇ ਫਰੀਸੀਓ ਮਕਾਰੋ, ਇਸ ਲਈ ਵੀ ਤੁਸੀਂ ਚੂਨੇ ਗੱਜ ਕਬਰਾਂ ਵਾਂਗੂ ਹੋ, ਜਿਹੜੀਆਂ ਬਾਹਰੋਂ ਤੇ ਬੜੀਆਂ ਸੋਹਣੀਆਂ ਜਾਪਦੀਆਂ ਨੇ, ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਨਾਲ ਤੇ ਹਰ ਤਰ੍ਹਾਂ ਦੀ ਪਲੀਤੀ ਨਾਲ ਭਰੀਆਂ ਹੋਈਆਂ ਨੇ। ਐਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਤੇ ਲੋਕਾਂ ਨੂੰ ਨੇਕ ਜਾਪਦੇ ਹੋ, ਪਰ ਅੰਦਰੋਂ ਮਕਰ ਤੇ ਬੇਦੀਨੀ ਨਾਲ ਭਰੇ ਹੋਏ ਹੋ। ਸਜ਼ਾ ਦੀ ਪੇਸ਼ਨਗੋਈ। ਹਾਏ ਅਫਸੋਸ ਤੁਹਾਡੇ ਉੱਤੇ, ਫਕੀਓ ਤੇ ਫਰੀਸੀਓ ਮਕਾਰੋ, ਇਸ ਲਈ ਭਈ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਤੇ ਨੇਕਾਂ ਦਿਆਂ ਮਕਬਰਿਆਂ ਨੂੰ ਸੰਵਾਰਦੇ ਹੋ, ਤੇ ਆਖਦੇ ਹੋ ਭਈ ਜੇ ਅਸੀਂ ਆਪਣੇ ਪਿਓ ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤੇ ਅਸੀਂ ਉਹਨਾਂ ਨਾਲ ਨਬੀਆਂ ਦੇ ਖੂਨ ਵਿੱਚ ਸ਼ਰੀਕ ਨਾ ਹੁੰਦੇ। ਸੋ ਤੁਸੀਂ ਆਪਣੇ ਆਪ ਉੱਤੇ ਗਵਾਹ ਬਣਦੇ ਹੋ ਵੀ ਅਸੀਂ ਉਹਨਾਂ ਲੋਕਾਂ ਦੇ ਪੁੱਤਰ ਹਾਂ ਜਿਨ੍ਹਾਂ ਨਬੀਆਂ ਨੂੰ ਮਾਰ ਸੁੱਟਿਆ। ਆਪਣੇ ਪਿਓ ਦਾਦਿਆਂ ਦੇ ਪੈਮਾਨੇ ਨੂੰ ਭਰ ਦਿਓ। ਐ ਸੱਪੋ, ਸੱਪਾਂ ਦੇ ਬੱਚਿਓ, ਤੁਸੀਂ ਜਹੰਨਮ ਦੀ ਸਜ਼ਾ ਤੋਂ ਕਿਸ ਤਰ੍ਹਾਂ ਬਚੋਗੇ? ਐਸ ਕਰਕੇ ਵੇਖੋ, ਮੈਂ ਨਬੀਆਂ ਤੇ ਦਨਾਵਾਂ ਤੇ ਫਕੀਆਂ ਨੂੰ ਤੁਹਾਡੇ ਕੋਲ ਘੱਲਣਾ ਆ। ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਮਾਰ ਸੱਟੋਗੇ ਤੇ ਸਲੀਬ ਦਿਓਗੇ, ਤੇ ਕਈਆਂ ਨੂੰ ਆਪਣੇ ਆਬਾਦਖਾਨਿਆਂ ਵਿੱਚੋਂ ਕੋੜੇ ਮਾਰੋਗੇ ਤੇ ਸ਼ਹਿਰੋਂ ਸ਼ਹਿਰ ਭਜਾ ਕੇ ਔਖਿਆਂ ਕਰੋਗੇ, ਤਾਂ ਜੋ ਨੇਕਾਂ ਦਾ ਲਹੂ ਜਿਨ੍ਹਾਂ ਜ਼ਮੀਨ ਉੱਤੇ ਵਗਾਇਆ ਗਿਆ, ਨੇਕ ਹਾਬਲ ਦੇ ਲਹੂ ਤੋਂ ਲੈ ਕੇ ਬਰਕੀਆ ਦੇ ਪੁੱਤਰ ਜ਼ਿਕਰੀਆ ਦੇ ਲਹੂ ਤੀਕਰ, ਜਿਹਨੂੰ ਤੁਸਾਂ ਹੈਕਲ ਤੇ ਕੁਰਬਾਨਗਾਹ ਦੇ ਵਿਚਕਾਰ ਮਾਰ ਦਿੱਤਾ ਸੀ, ਸਭ ਤੁਹਾਡੇ ਉੱਤੇ ਆ ਜਾਵੇ। ਮੈਂ ਤੁਹਾਨੂੰ ਸੱਚ ਆਖਣਾ ਆ, ਇਹ ਸਭ ਕੁਝ ਇਸ ਜ਼ਮਾਨੇ ਦੇ ਲੋਕਾਂ ਉੱਤੇ ਆਵੇਗਾ। ਐ ਯਰੂਸ਼ਲਮ, ਐ ਯਰੂਸ਼ਲਮ, ਨਬੀਆਂ ਨੂੰ ਮਾਰ ਸੱਟਣ ਵਾਲੀ ਤੇ ਉਹਨਾਂ ਨੂੰ ਪਥਰਾਓ ਕਰਨ ਵਾਲੀ, ਜਿਹੜੇ ਤੇਰੇ ਕੋਲ ਘੱਲੇ ਗਏ ਸਨ, ਕਿੰਨੀ ਵਾਰੀ ਮੈਂ ਚਾਹੁੰਦਾ ਸਾਂ ਭਈ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਖੰਭਾਂ ਹੇਠ ਇਕੱਠੇ ਕਰਦੀ ਏ, ਪਰ ਤੁਸੀਂ ਨਹੀਂ ਸੋ ਚਾਹੁੰਦੇ। ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। ਕਿਉਂ ਜੋ ਮੈਂ ਤੁਹਾਨੂੰ ਆਖਣਾ ਆ ਭਈ ਹੁਣ ਤੋਂ ਤੁਸੀਂ ਮੈਨੂੰ ਫੇਰ ਨਾ ਵੇਖੋਗੇ, ਜਦ ਤੋੜੀ ਇਹ ਨਾ ਆਖੋ ਭਈ ਧੰਨ ਨੇ ਉਹ ਜਿਹੜਾ ਖੁਦਾਵੰਦ ਦੇ ਨਾਂ ਉੱਤੇ ਆਉਂਦਾ ਹੈ। ਜ਼ਬੂਰ 118 ਉਹਦੀ 20 ਐਤ।